3 ਮੈਡਲ ਨੇ ਜਿਹੜਾ ਟੋਨੀ ਭਾਜੀ ਜਿਹੜਾ ਕਰਕੇ ਜਿਹੜਾ ਉਹ ਦਿਖਾ ਦਿਓ। ਸੋ ਇਹ 3 ਮੈਡਲ ਜਿਹੜੇ ਇਹਨਾਂ ਨੇ ਹੁਣੇ ਲਾਸ ਵੇਗਸ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜੀ 14 ਤਰੀਕ ਨੂੰ ਕੰਪੀਟੀਸ਼ਨ ਜਿਹੜਾ ਇੱਥੇ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਉਹ ਜਿੱਤੇ ਆ। ਸਾਡਾ ਭਲਵਾਨ ਜੱਤੀ ਸਤੀ ਆ ਅੱਜ ਤੱਕ ਵਿਆਹ ਨਹੀਂ ਕਰਾਇਆ। ਇਹ ਕਹਿੰਦਾ ਮੈਂ ਗੇਮ ਹੀ ਕਰਨੀ ਆ, ਵਿਆਹ ਨਹੀਂ ਕਰਾਇਆ ਭਲਵਾਨ ਦਾ, ਵਿਆਹ ਨਹੀਂ। ਠੀਕ ਹੈ ਜੀ। ਕੁਝ ਗੇਮ ਦੇ ਵਿੱਚ ਸਟੀਰੋਇਡ ਬਹੁਤ ਸ਼ੁਰੂ ਹੋ ਗਿਆ। ਡੋਪਿੰਗ ਵਗੈਰਾ ਹੋਣ ਲੱਗ ਗਈ ਬਹੁਤ ਜ਼ਿਆਦਾ ਲੋਕ ਯੂਜ਼ ਕਰਦੇ ਸੀ। ਪਰ ਮੇਰਾ ਇੰਟਰਸਟ ਨਹੀਂ ਸੀ ਜ਼ਿਆਦਾ ਸਟੀਰੋਇਡ। ਮੈਂ ਕਿਹਾ ਨਹੀਂ ਇਹ ਨਹੀਂ ਕਰਨਾ ਆਪਾਂ ਵੀ ਇਹਦੇ ਨਾਲ ਨਹੀਂ। ਲੇਟੈਸਟ 골ਡ ਮੈਡਲ ਆ ਜੀ 2024 2-4 ਦਿਨ ਪੁਰਾਣਾ ਹੀ ਆ। ਇਹ ਤਾਂ ਮਿੱਟੀ ਵੀ ਨਹੀਂ ਪਈ ਉਹਦੇ ਤੇ। ਪਲੀਜ਼ ਮੈਂ ਜੇ ਸਰਕਾਰ ਸਪੋਰਟ ਕਰੇ ਨਾ ਤੇ ਵਰਲਡ ਦੇ ਵਿੱਚ ਪੰਜਾਬੀਆਂ ਦਾ ਇੰਨਾ ਕੁ ਨਾਂ ਹੋਵੇ ਸੋਚ ਵੀ ਨਹੀਂ ਸਕਦੇ। ਗੋਰੇ ਆਪ ਕਹਿੰਦੇ ਆ ਇੰਡੀਆ ਵਿੱਚ ਸਪੋਰਟਸ ਦੀ ਬਹੁਤ ਵੱਡੀ ਮੰਡੀ ਆ। ਇਹ ਇਤਿਹਾਸ ਬਣਾ ਕੇ ਚੱਲੀਆਂ ਸੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜੀ। 3 골ਡ ਮੈਡਲ ਮੇਰੇ ਟੋਨੀ ਵੀਰ ਦੇ ਆਏ ਆ। ਜਿੰਨੇ ਵੀ ਗੋਰੇ ਸੀਗੇ ਕਿਸੇ ਕੋਲ 1 ਹੋਊਗਾ 2 ਹੋਣਗੇ, ਪਰ 3 골ਡ ਮੈਡਲ ਇੱਕ ਕੰਪੀਟੀਸ਼ਨ 'ਚ ਲੈਣਾ ਕੋਈ ਖਲਾਈ ਦਾ ਬਾਰਾ ਨਹੀਂ। ਨੌਨ ਸਟਾਪ ਹੀ ਹੈ ਮੇਰਾ ਡਿਸਪਲਿਨ ਬਹੁਤ ਹੈ। 40 ਸਾਲ ਤੋਂ ਮੈਂ ਟ੍ਰੇਨਿੰਗ ਨਹੀਂ ਛੱਡੀ। ਠੀਕ ਹੈ। ਇਸ ਟਾਈਮ ਕਿੰਨੀ ਉਮਰ ਆ ਤੁਹਾਡੀ? ਹੁਣ ਮੇਰੀ ਹੋ ਗਈ ਜੀ 53 ਹੋ ਗਈ। ਲੱਗਦੇ ਮਾਸਾ ਵੀ ਨਹੀਂ ਇੰਨੇ ਆ 3 ਮੈਡਲ ਦਾ ਕੁਝ ਹੋਰ ਹੀ ਦੱਸਦੇ ਆ। ਤੇ ਹੁਣ ਜਦੋਂ ਬੈਂਚ ਕਿੰਨੇ ਕਿਲੋ ਦੀ ਮਾਰਦੇ ਆ? ਮੇਰੀ ਹੈਗੀ 175 80 ਕਿਲੋ 180 ਕਿਲੋ ਦੀ। 180 ਤੇ ਸਕੁਆਟ 2.5 ਕੁਇੰਟਲ ਦੀਆਂ ਮੇਰੀਆਂ ਹੈਗੀਆਂ ਐਕਚੁਅਲ ਚ ਤਿੰਨੇ ਚੀਜ਼ਾਂ। ਹਾਂਜੀ ਉਹ 2.5 ਦੀ ਉਹ ਹੈਗੀ ਡੈਡ ਹੈ, 2.5 ਦੀ ਵੀ ਸਕੈਟ ਆ। ਹਾਂ 180 90 ਦੀ ਮੈਂ ਲਗਭਗ ਬੈਂਚ ਮਾਰ ਦਿੰਦਾ। ਠੀਕ ਆ। ਰॉ ਬਿਲਕੁਲ ਰॉ। ਜਿਵੇਂ ਬਿੱਲੇ ਹੁਣ ਘੁਲਦੇ ਹੁੰਦੇ ਸੀਗੇ, ਇਹ ਕੁਸ਼ਤੀ ਹਾਰ ਜਾਂਦੇ ਸੀ ਨਾ ਸਾਰਾ ਪਿੰਡ ਰੋਟੀ ਨਹੀਂ ਖਾਂਦਾ ਸੀ। ਅੱਛਾ। ਇੰਨੀ ਸਪੋਰਟ ਕਰਦੇ ਸੀ ਪਿੰਡਾਂ ਵਾਲੇ ਸਾਰਿਆਂ ਨੇ। ਮਾਵਾਂ ਨੇ ਘਿਓ ਲਿਆ ਕੇ ਤੇ ਨਾ ਇਕੱਠਾ ਕਰਕੇ ਵੀ ਸਾਡੇ ਪਿੰਡ ਦਾ ਭਲਵਾਨ ਘੁਲਦਾ। ਤੇ ਘੱਟੋ ਘੱਟ 40 ਸਾਲ ਹੋ ਗਏ ਇਸੇ ਫੀਲਡ 'ਚ ਕਹਿੰਦੇ। ਵਿੱਚੋਂ ਫਿਰ ਮੇਰਾ ਬ੍ਰੇਕ ਹੋ ਗਈ, ਮੈਂ ਛੱਡ ਗਿਆ ਸੀ। ਅੱਛਾ। ਹਾਂ ਫਿਰ ਅਸਲੀਨਾ ਜੀ ਨੇ ਮਿਹਰਬਾਨੀ ਨਾਲ ਇਹਨਾਂ ਨੇ ਦੁਬਾਰਾ ਮੈਨੂੰ ਉਠਾਇਆ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਖਾਸ ਮਹਿਮਾਨ ਆ ਕੇ ਜੁੜੇ ਨੇ। ਪੰਜਾਬੀ ਹਮੇਸ਼ਾ ਸਿਹਤ ਨੂੰ ਲੈ ਕੇ, ਭਲਵਾਨੀ ਨੂੰ ਲੈ ਕੇ, ਕੁਸ਼ਤੀਆਂ ਨੂੰ ਲੈ ਕੇ ਜਾਣੇ ਜਾਂਦੇ ਆ, ਕਬੱਡੀਆਂ ਨੂੰ ਲੈ ਕੇ ਜਾਣੇ ਜਾਂਦੇ ਆ। ਸਿਹਤ ਦਾ ਧਿਆਨ ਰੱਖਣਾ ਹਮੇਸ਼ਾ ਜ਼ਰੂਰੀ ਹੁੰਦਾ, ਵਧੀਆ ਹੁੰਦਾ ਆ। ਅਤੇ ਉਹਨਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਜਾ ਕੇ ਮੱਲਾਂ ਵੀ ਮਾਰਦੇ ਆ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਟੋਨੀ ਸੰਧੂ, ਅਮਨ ਪ੍ਰਕਾਸ਼ ਸਿੰਘ ਅਤੇ ਹਰਵਿੰਦਰ ਸਿੰਘ ਗਿੱਲ ਜੁੜੇ ਆ। ਬਾਡੀ ਬਿਲਡਿੰਗ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਆ। ਹੁਣੇ ਲਾਸ ਵੇਗਸ ਦੇ ਵਿੱਚ 3 골ਡ ਮੈਡਲ ਜਿੱਤ ਕੇ ਆਏ ਆ। ਨਾਲ ਸਾਡੇ ਤੰਦੂਰੀ ਪੀਜ਼ਾ ਵਾਲੇ ਵੀਰ ਸ਼ੰਦੇ ਭਾਜੀ ਉਹ ਵੀ ਜੁੜੇ ਆ। ਆਓ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ। ਸਿਹਤ ਨੂੰ ਲੈ ਕੇ, ਬਾਡੀ ਬਿਲਡਿੰਗ ਨੂੰ ਲੈ ਕੇ, ਇਹਨਾਂ ਮੈਡਲਸ ਦੇ ਬਾਰੇ, ਇਹਨਾਂ ਦੇ ਸਫ਼ਰ ਬਾਰੇ ਜਾਣਦੇ ਆ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਜੀ। ਥੈਂਕ ਯੂ ਜੀ। ਸੋ ਆਪਣੇ ਨਾਲ ਅਮਨ ਪ੍ਰਕਾਸ਼ ਸਿੰਘ, ਟੋਨੀ ਸੰਧੂ ਜੀ। ਸੋ ਹੁਣੇ 3 ਮੈਡਲ ਤੁਸੀਂ ਜਿੱਤ ਕੇ ਆਏ ਆ। ਆਹ ਮੈਡਲ ਸਾਹਮਣੇ ਪਏ ਆ। ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ। ਧੰਨਵਾਦ, ਸ਼ੁਕਰੀਆ, ਥੈਂਕ ਯੂ। ਸੋ ਥੋੜ੍ਹਾ ਜਿਹਾ ਦੱਸੋ ਵੇਗਸ ਦੇ ਵਿੱਚ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਈ ਆ, ਇਹ ਕਦੋਂ ਹੋਈ ਤੇ ਕਿਹਦੇ ਵਿੱਚ ਤੁਹਾਡੇ ਮੈਡਲ ਆਏ? ਇਹ 14 ਤਰੀਕ ਤੋਂ 17 ਤਰੀਕ ਦਾ ਕੰਪੀਟੀਸ਼ਨ ਸੀਗਾ ਲਾਸ ਵੇਗਸ 'ਚ। ਵਰਲਡ ਟੈਸਟਡ ਚੈਂਪੀਅਨਸ਼ਿਪ ਦਾ, ਠੀਕ ਹੈ ਜੀ। ਵਰਲਡ ਚੈਂਪੀਅਨਸ਼ਿਪ ਦਾ। ਇਹਦੇ 'ਚ ਮੇਰੇ ਆਏ ਜੀ ਫੁੱਲ ਪਾਵਰ ਲਿਫਟਿੰਗ 'ਚ, ਬੈਂਚ ਪ੍ਰੈਸ, ਇੱਕ ਡੈਡ ਲਿਫਟ 'ਚ, ਤਿੰਨਾਂ 'ਚ ਇੱਕ 골ਡ ਮੇਰਾ ਆਇਆ। ਕੀ ਬਾਤ ਹੈ। ਹਾਂਜੀ। ਸੋ ਕਿੰਨਾ ਭਾਰ ਚੱਕਿਆ? ਇਹ ਟੋਟਲ ਮੇਰਾ 530 ਕਿਲੋ weight ਦਾ ਟੋਟਲ। ਠੀਕ ਹੈ। ਹਾਂਜੀ ਠੀਕ ਹੈ। ਤਿੰਨਾਂ ਦਾ ਜਿਹੜਾ ਉਹ ਮਿਲਾ ਕੇ। ਹਾਂਜੀ। ਰਿਕਾਰਡ ਵੀ ਆਪਣੇ ਪਰਸਨਲ ਰਿਕਾਰਡ ਤੋੜੇ ਜਾਂ ਕਿੱਦਾਂ? ਮੇਰਾ ਟੁੱਟਣਾ ਸੀ ਥੋੜਾ ਜਿਹਾ, ਟ੍ਰੇਨਿੰਗ ਪਿੱਛੇ ਮੇਰੀ ਅਪਸੈਟ ਹੋ ਗਈ ਇੱਕ ਮਹੀਨਾ। ਠੀਕ ਹੈ। ਮੇਰਾ ਰਿਕਾਰਡ ਹੋਇਆ, ਕੁਝ ਸਾਡੀ ਮਿਸਟੇਕ ਹੋ ਗਈਆਂ, ਛੋਟੀਆਂ ਲੇਟ ਹੋ ਗਏ ਸੀ ਥੋੜਾ ਜਿਹਾ, ਪਰ ਫਿਰ ਵੀ ਜਿੱਤ ਗਏ। ਹਾਂ ਬਾਕੀ 골ਡ ਲੈ ਗਏ। ਠੀਕ ਹੈ। ਹਾਂ ਨੈਕਸਟ ਟਾਈਮ ਅਸੀਂ ਹੋਊਗੀ ਸਾਡਾ ਵੀ ਓਲੰਪੀਆ 'ਚ ਅਸੀਂ 골ਡ 3 골ਡ ਅਸੀਂ ਰਿਪੀਟ ਕਰਾਂਗੇ ਦੁਬਾਰਾ। ਰਿਪੀਟ ਕਰਨੇ ਜ਼ਰੂਰ ਜੀ। ਕੀ ਬਾਤ ਹੈ। ਪਿੰਡ ਕਿਹੜਾ ਹੈ ਮੈਨੂੰ ਥੋੜਾ ਜਿਹਾ ਪਹਿਲਾਂ ਇਹ ਵੀ ਨਾਲ ਦੱਸੋ। ਹਾਂਜੀ ਅਬੋਹਰ ਹੈ ਜੀ ਆਪਣਾ। ਠੀਕ ਹੈ। ਪੰਜਾਬ 'ਚ। ਤੇ ਡਿਸਟ੍ਰਿਕਟ ਸਾਡੀ ਫਾਜ਼ਿਲਕਾ। ਠੀਕ ਹੈ। ਹਾਂਜੀ। ਕਦੋਂ ਤੋਂ ਲੱਗੇ ਹੋਏ ਆ ਇਸ ਕੰਮ ਦੇ ਵਿੱਚ? ਘੱਟੋ ਘੱਟ 40 ਸਾਲ ਹੋ ਗਏ ਜੀ ਇਸੇ ਫੀਲਡ 'ਚ ਕਹਿੰਦੇ। ਵਿੱਚੋਂ ਫਿਰ ਮੇਰਾ ਬ੍ਰੇਕ ਹੋ ਗਈ, ਮੈਂ ਛੱਡ ਗਿਆ ਸੀ। ਅੱਛਾ। ਹਾਂ ਫਿਰ ਅਸਲੀਨਾ ਜੀ ਨੇ ਮਿਹਰਬਾਨੀ ਨਾਲ ਇਹਨਾਂ ਨੇ ਦੁਬਾਰਾ ਮੈਨੂੰ ਉਠਾਇਆ ਵੀ ਚੱਲ ਕਰਨਾ ਕੰਪੀਟੀਸ਼ਨ। ਇਹਨਾਂ ਨੇ ਫਿਰ ਮੈਨੂੰ ਲਾਤਾ ਦੁਬਾਰਾ ਕੰਪੀਟੀਸ਼ਨ 'ਚ। ਉਸ ਤੋਂ ਬਾਅਦ ਫਿਰ ਮੈਂ ਨੈਸ਼ਨਲ ਤੇ ਸਟੇਟ ਦੇ 20 ਮੈਡਲ ਉਹ ਜਿੱਤੇ ਤੇ ਵਰਲਡ ਦੇ ਕੋਈ ਮੇਰੇ ਹੁਣ 13 ਮੈਡਲ ਹੋ ਗਏ ਲਗਭਗ।
ਫੁੱਲ ਮੈਡਲ ਹੋ ਹਾਂਜੀ ਗਿਆ। ਵਰਲਡ ਚੈਂਪੀਅਨ ਆਰਨੋਲਡ ਕਲਾਸਿਕ ਵਗੈਰਾ ਹੋਰ ਕਾਫੀ ਮੈਡਲ ਹੂੰ ਜਿੰਨੇ ਵੀ ਕਲਾਸਿਕ ਨੇ 5-6 ਕਲਾਸਿਕਸ ਨੇ ਸਭ ਚ 골ਡ ਨੇ ਮੇਰੇ। ਹੂੰ ਤੇ ਸਟਰੋਂਗਮੈਨ ਹੋ ਗਿਆ ਆ ਬਾਡੀ ਬਿਲਡਿੰਗ ਚ ਵੀ ਵਰਲਡ ਚ ਸਿਲਵਰ ਮੈਡਲ ਇਹਨਾਂ ਦੀ ਬਦੌਲਤ ਇਹਨਾਂ ਨੇ ਮੈਨੂੰ ਅੱਲਾਸ਼ੇਰੀ ਦੇ ਕੇ ਠੀਕ ਹੈ। ਇੱਥੋਂ ਤੱਕ ਪਹੁੰਚਾਤਾ। ਕਿੰਨੇ ਸਾਲ ਹੋ ਗਏ ਤੁਹਾਨੂੰ ਬ੍ਰੇਕ ਤੋਂ ਬਾਅਦ ਚ ਹੁਣ ਕਰਦੇ ਹੋ? ਬ੍ਰੇਕ ਤੋਂ ਹੀ ਮੈਂ ਹੁਣ 23 ਤੋਂ ਸ਼ੁਰੂ ਕੀਤਾ 22 ਤੋਂ ਆਪਾਂ ਸ਼ੁਰੂ ਕੀਤਾ। ਹਾਂਜੀ ਦੁਬਾਰਾ 94 ਚ ਛੱਡਤੀ ਸੀ ਮੈਂ। ਅੱਛਾ ਵਿੱਚ ਇੰਨੇ ਸਾਲ ਬ੍ਰੇਕ ਲਈ? ਬ੍ਰੇਕ ਹੀ ਨਹੀਂ ਬਸ 20 ਸਾਲ ਤਕਰੀਬਨ। ਬਿਲਕੁਲ ਬਿਲਕੁਲ। ਕੀ ਗੱਲ ਹੋ ਗਈ ਸੀ ਬ੍ਰੇਕ ਕਿਉਂ ਲੈਣੀ ਪੈ ਗਈ? ਬਾ ਵੈਸੇ ਹੀ ਮੇਰੇ ਸਾਡੇ ਫਾਦਰ ਸਾਹਿਬ ਨੂੰ ਬੜਾ ਸ਼ੌਂਕ ਸੀ, ਹਾਂ ਉਹ ਐਕਸਪਾਇਰ ਹੋ ਗਏ ਤੇ ਦਿਲ ਜਾ ਟੁੱਟ ਗਿਆ, ਫਿਰ ਮੈਂ ਹੁਣ ਛੱਡ ਦਿੱਤਾ, ਫਿਰ ਮੈਂ ਕੰਪੀਟੀਸ਼ਨ ਲੜਨੇ ਛੱਡ ਦਿੱਤਾ। ਅੱਛਾ। ਹਾਂਜੀ ਕੁਝ ਗੇਮ ਦੇ ਵਿੱਚ ਸਟੀਰੋਇਡ ਬਹੁਤ ਸ਼ੁਰੂ ਹੋ ਗਿਆ। ਡੋਪਿੰਗ ਵਗੈਰਾ ਹੋਣ ਲੱਗ ਗਈ ਬਹੁਤ ਜ਼ਿਆਦਾ ਲੋਕ ਯੂਜ਼ ਕਰਦੇ ਸੀ, ਹੂੰ ਤੇ ਮੇਰਾ ਇੰਟਰਸਟ ਨਹੀਂ ਸੀ ਜ਼ਿਆਦਾ ਸਟੀਰੋਇਡ। ਮੈਂ ਕਿਹਾ ਨਹੀਂ ਇਹ ਨਹੀਂ ਕਰਨਾ ਆਪਾਂ, ਵੀ ਇਹਦੇ ਨਾਲ ਨਹੀਂ ਸਰੀਰ ਨਹੀਂ ਕਰਨਾ, ਹਾਂ ਨੈਚੁਰਲੀ ਚੱਲੇਗਾ। ਹੁਣ ਵੀ ਆ ਜਿਹੜੀ ਆ ਡਰਗ ਟੈਸਟਡ ਵਰਲਡ ਚੈਂਪੀਅਨਸ਼ਿਪ ਆ, ਇਹ ਜਿਹੜੀ ਹੈ ਤੇ ਟੈਸਟ ਹੁੰਦਾ ਹੈ? ਹਾਂ ਬਲੱਡ ਟੈਸਟ ਹੁੰਦਾ ਇਹ 'ਚ। ਠੀਕ ਹੈ ਜੀ। ਹਾਂਜੀ ਨਹੀਂ ਤਾਂ ਬੈਨ ਕਰ ਦਿੰਦੇ ਆ ਅਗਰ ਕਿਸੇ ਨੇ ਯੂਜ਼ ਕੀਤਾ ਹੋਵੇ, ਸਾਲ 2 ਸਾਲ ਪਹਿਲਾਂ ਵੀ ਕਿਸੇ ਨੇ ਯੂਜ਼ ਕੀਤਾ ਹੋਵੇ ਤਾਂ ਅੱਛਾ ਉਹਦੇ ਵਿੱਚ ਡਾਇਗਨੋਸ ਕਰ ਲੈਂਦੇ ਆ। ਠੀਕ ਹੈ। ਹਾਂਜੀ ਨਾਲ ਹਰਵਿੰਦਰ ਸਿੰਘ ਗਿੱਲ ਜੀ, ਸਲੀਨਾ ਜੀ ਜਿਨ੍ਹਾਂ ਨੂੰ ਆਖਦੇ ਆ, ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਵੀ। ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਹਰਵਿੰਦਰ ਸਿੰਘ ਸਲੀਣਾ, ਮੈਂ IBFF ਦਾ ਬੋਡੀ ਬਿਲਡਿੰਗ ਦਾ ਏਸ਼ੀਆ ਦਾ ਪ੍ਰੈਜ਼ੀਡੈਂਟ ਹਾਂ ਤੇ ਸਟਰੋਂਗਮੈਨ ਦਾ ਇੰਡੀਆ ਦਾ ਪ੍ਰੈਜ਼ੀਡੈਂਟ ਹਾਂ। ਸੋ ਸਭ ਤੋਂ ਪਹਿਲਾਂ ਤਾਂ ਇਸ ਖਿਤਾਬ ਦੇ ਲਈ ਵੀ ਤੁਹਾਨੂੰ, ਪ੍ਰੈਜ਼ੀਡੈਂਸੀ ਦੇ ਲਈ ਵੀ ਚਲੋ ਵਧਾਈਆਂ, ਮੁਬਾਰਕਾਂ ਆ। ਤੇ ਤੁਸੀਂ ਕਦੋਂ ਤੋਂ ਜੁੜੇ ਹੋਏ ਆ ਇਸ ਖੇਡ ਦੇ ਨਾਲ? ਮੈਂ 1991 ਤੋਂ ਗ੍ਰੇਟ ਖਲੀ ਦੁਨੀਆ ਦੀ ਮਸ਼ਹੂਰ ਕੁਸ਼ਤੀ ਦੇ ਵਿੱਚ WWE 'ਚ ਆਇਆ। ਮਨਜੀਤ ਸਿੰਘ ਬੋਡੀ ਬਿਲਡਰ ਸਾਡਾ ਮੇਰਾ ਉਸਤਾਦ ਆ, ਪੰਜਾਬ ਪੁਲਿਸ ਦੇ ਵਿੱਚ ਆ, DSP ਆ, PAP ਦੇ ਵਿੱਚ। ਇਹਨਾਂ ਨੇ ਮੈਨੂੰ ਲਾਇਆ। ਇੱਕ ਮੇਰੇ ਵੱਡੇ ਬ੍ਰਦਰ ਜਗਜੀਤ ਸਿੰਘ ਸਰੋਆ, ਜਿਹਨੂੰ ਸਾਰੇ ਜਾਣਦੇ ਆ, ਤੇ ਬਿੱਲਾ ਭਲਵਾਨ ਸਾਡਾ, ਇਹਨਾਂ ਦੀ ਬਦੌਲਤ ਮੈਂ ਗੇਮਾਂ ਦੇ ਵਿੱਚ ਸ਼ੁਰੂ ਕੀਤਾ। ਮੈਂ +1 'ਚ ਮੈਂ ਹਰਜੀਤ ਬਾਜਾ ਖੰਨਾ, ਅਸੀਂ ਕਬੱਡੀ ਆਪਣਾ ਖੇਡਦਾ ਸੀ ਜਿਹੜਾ ਬੰਦਾ। ਹਾਂਜੀ ਅਸੀਂ ਸਪੋਰਟਸ ਕਾਲਜ ਪੜ੍ਹਦੇ ਹੁੰਦੇ ਸੀਗੇ, ਉਦੋਂ ਅਸੀਂ ਇੱਥੇ ਜਲੰਧਰ ਸ਼ੁਰੂ ਕੀਤੀ। ਜਲੰਧਰ ਸ਼ੁਰੂ ਕੀਤੀ। ਹਾਂਜੀ। ਤੇ ਹੁਣ ਤੁਹਾਡੀ ਮੇਨ ਕਿੱਥੇ ਆ? ਕਿਹੜੀ ਜਗ੍ਹਾ ਤੁਹਾਡਾ ਜਿਮ ਆ ਜਾਂ ਕਿਹੜੀ ਜਗ੍ਹਾ ਕਰਾਉਂਦੇ ਆ? ਮੋਗੇ ਵਿਖੇ ਜੀ, ਤਲਵੰਡੀ ਠੀਕ ਹੈ ਤੇ ਜਗਰਾਉਂ। ਅੱਛਾ ਠੀਕ ਆ। ਸੋ ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਨੌਜਵਾਨ ਸੀ? ਇਹ ਚੀਜ਼ ਤਾਂ ਸੋਚੀ ਨਹੀਂ ਹੋਣੀ ਵੀ ਇੱਥੇ ਆਹ ਵਾਲੇ ਜਿਹੜੇ ਇਸ ਲੈਵਲ ਦੇ ਉੱਤੇ ਪ੍ਰੈਜ਼ੀਡੈਂਸੀ ਤੱਕ ਜਿਹੜਾ ਆ ਉਹ ਤੁਸੀਂ ਆਉਣਾ? ਸਾਡੇ ਜੀ ਖਾਨਦਾਨ ਦੇ ਵਿੱਚ ਹੀ ਆ। ਮੇਰੇ ਡੈਡ ਵੀ ਹਾਂ ਪਹਿਲਾਂ ਪੰਜਾਬ ਪੁਲਿਸ ਸੀ, ਉਹਨਾਂ ਦਾ ਰਿਕਾਰਡ ਸੀਗਾ। ਫਿਰ ਹਰਿਆਣੇ ਨੇ ਲੈ ਲਏ, ਹਰਿਆਣੇ 'ਚ ਵੀ ਉਹਨਾਂ ਦਾ ਰਿਕਾਰਡ ਰਿਹਾ। ਆਲ ਇੰਡੀਆ ਪੁਲਿਸ ਦੇ ਵਿੱਚ ਵੀ ਰਿਕਾਰਡ ਰਿਹਾ। ਕਾਹਦੇ 'ਚ ਸੀਗਾ ਉਹਨਾਂ ਦਾ ਰਿਕਾਰਡ? ਉਹ ਐਥਲੀਟ ਸੀਗੇ। ਠੀਕ ਹੈ ਜੀ, ਟਰੈਕ ਐਂਡ ਫੀਲਡ ਕਰਦੇ ਸੀ? ਹਾਂਜੀ ਹਾਂਜੀ। ਉਹ ਘਰ ਦੀ ਗੁੜਤੀ ਸਾਨੂੰ ਇਹੋ ਜਿਹੀ ਮਿਲੀ ਸਪੋਰਟਸ ਦੇ ਨਾਲ, ਸਪੋਰਟਸ ਦੇ ਕਰਕੇ, ਤੇ ਫਿਰ ਉੱਦਾਂ ਗਾਂ ਲੈਣ ਚੱਲੀ ਗਈ। ਠੀਕ ਆ। ਤੇ ਹੁਣ ਤੁਸੀਂ ਇਦਾਂ ਟੀਮਾਂ ਤਿਆਰ ਕਰਕੇ ਸਾਰੇ ਜਗ੍ਹਾ ਦੁਨੀਆ ਭਰ 'ਚ ਲੈ ਕੇ ਜਾਂਦੇ ਆ? ਮੇਰੇ ਆਪਣਾ ਜਿਹੜੀ ਦੁਨੀਆ ਦੀ ਮਸ਼ਹੂਰ ਕੁਸ਼ਤੀ ਆ WWE, ਉਹਦੇ ਵਿੱਚ ਵੀ 2 ਪਹਿਲਵਾਨ ਪਹਿਲਾਂ ਆਏ ਸੀਗੇ, ਸਤਿੰਦਰ ਡਾਗਰ ਤੇ ਨੀਨਾ ਡਰੋਲੀ, ਜਿਹੜੇ ਕਿ ਹੁਣ ਖੇਡ ਰਹੇ ਆ। ਤੇ 5 ਬੰਦਿਆਂ ਦੀ ਸਾਡੀ ਸਿਲੈਕਸ਼ਨ ਹੋਰ ਹੋਈ ਸੀਗੀ ਉਹਦੇ ਵਿੱਚ। ਠੀਕ ਹੈ। ਇੱਕ ਹੁਣ ਲਾਸਟ ਈਅਰ ਮੈਂ ਫੇਰ ਆਇਆ ਸੀ, ਆਰਨੋਲਡ ਕਲਾਸਿਕ ਕੰਪੀਟੀਸ਼ਨ ਹੋਇਆ ਸੀਗਾ, ਜਿਹਦੇ ਵਿੱਚ ਮੇਰਾ ਪਲੇਅਰ ਵਿਕਰਮ ਸਿੰਘ 3rd ਪਲੇਸ ਆਈ ਸੀ ਉਹਦੀ। ਠੀਕ ਹੈ। ਵਰਲਡ ਦੇ ਵਿੱਚੋਂ ਆਰਨੋਲਡ ਕਲਾਸਿਕ ਦੇ ਵਿੱਚ? ਹਾਂਜੀ। ਇੱਕ ਸਾਊਥ ਅਫਰੀਕਾ ਹੋਇਆ ਸੀਗਾ ਆਰਨੋਲਡ ਕਲਾਸਿਕ, ਉਹਦੇ ਵਿੱਚ ਮੇਰੇ 4 ਪਲੇਅਰ ਗਏ ਸੀਗੇ, ਟੋਨੀ ਸੰਧੂ ਤੇ 3 ਪਲੇਅਰ, 4 골ਡ ਆਏ ਸੀ ਸਾਡੇ ਉੱਥੇ ਵੀ। ਕੀ ਬਾਤ ਹੈ। ਹਾਂਜੀ। ਸੋ ਮੈਂ 골ਡ ਮੈਡਲ ਵਾਲੇ ਚੁਣ ਕੇ ਲੈ ਕੇ ਜਾਂਦੇ ਆ? ਹਾਂਜੀ ਹਾਂਜੀ, ਮਲਾਈ ਲੈ ਕੇ ਜਾਈਦੀ ਸਾਰੀ ਜਿੰਨੀ ਵੀ ਹੁੰਦੀ ਹੈ। ਸੋ ਸਵਾਲ ਇੱਥੇ ਆਉਂਦਾ, ਸਭ ਤੋਂ ਪਹਿਲਾਂ ਤਾਂ ਸ਼ਿੰਦੇ ਭਾਜੀ ਸਾਡੇ ਤੰਦੂਰੀ ਪੀਜ਼ੇ ਵਾਲੇ, ਇਹਨਾਂ ਦੇ ਕੋਲ ਆਏ ਹੋਏ ਆ। ਸੋ ਸ਼ਿੰਦੇ ਭਾਜੀ ਕਿਦਾਂ ਲੱਗ ਰਿਹਾ ਜਦੋਂ ਏਡੀਆਂ ਵੱਡੀਆਂ ਹਸਤੀਆਂ ਦੇ ਨਾਲ ਮਿਲਣਾ ਬੈਠਣਾ ਹੁੰਦਾ ਹੈ? ਬਹੁਤ ਭਾਜੀ ਖੁਸ਼ੀ ਵਾਲੀ ਗੱਲ ਆ। ਪੰਜਾਬ ਤੋਂ ਭਾਜੀ ਆਏ ਹੋਏ ਸੀਗੇ, ਆਪਣੇ ਕੋਲ ਰੁਕੇ ਹੋਏ ਆ ਜੀ ਭਾਜੀ, ਤੇ ਆਪਾਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਹੋਇਆ ਭਾਜੀ ਹੁਣਾਂ ਨਾਲ ਗੱਲਬਾਤ ਕਰਨ ਦਾ। ਤੁਹਾਡੇ ਜਰੀਏ ਸਾਰੇ ਪੰਜਾਬੀ ਭਾਈਚਾਰੇ ਨੂੰ ਪਤਾ ਲੱਗੂਗਾ ਆਪਣੀ ਪੰਜਾਬੀ ਕਿੱਥੇ ਤੱਕ ਮੱਲਾਂ ਮਾਰਦੇ ਆ। ਹੁਣ ਭਾਜੀ ਹੁਣਾਂ ਦੇ 골ਡ ਮੈਡਲ ਆਏ ਆ ਜੀ, ਇਸ ਖੁਸ਼ੀ ਨੂੰ ਆਪਾਂ ਸਾਰਿਆਂ ਨਾਲ ਸਾਂਝੀ ਸ਼ੇਅਰ ਕਰ ਰਹੇ ਆ ਜੀ। ਮੈਂ ਚਾਹੁੰਦਾ ਵੀ ਆਪਣੇ ਜਿੰਨੇ ਫਰੈਜ਼ਨੋ, ਕਲੋਵਸ ਲਾਗੇ ਦੀਆਂ ਸਿਟੀਆਂ 'ਚ ਪੰਜਾਬੀ ਭਾਈਚਾਰਾ ਰਹਿੰਦਾ, ਉਹਨਾਂ ਨੇ ਕੋਈ ਆਪਣੇ ਬੱਚਿਆਂ ਲਈ ਟ੍ਰੇਨਿੰਗ ਲੈਣੀ ਹੋਵੇ, ਡਾਈਟ ਬਾਰੇ ਪੁੱਛਣਾ ਹੋਵੇ, ਤਾਂ ਇਸ ਟਾਈਮ ਇਸ ਤੋਂ ਉੱਪਰ ਕੋਈ ਮੌਕਾ ਨਹੀਂ ਹੈਗਾ ਜੀ। ਵਰਲਡ ਚੈਂਪੀਅਨ ਬੰਦੇ ਕੋਲ ਆ? ਵਰਲਡ ਚੈਂਪੀਅਨ ਬੰਦੇ ਇੱਕ ਨਹੀਂ, ਆਪਣੇ ਕੋਲ ਦੋ ਰੱਬ ਨੇ ਭੇਜੇ ਹੋਏ ਆ। ਤੇ ਕਿੰਨੀ ਖੁਸ਼ੀ ਵਾਲੀ ਗੱਲ ਆ। ਤੇ ਲੇਟੈਸਟ 골ਡ ਮੈਡਲ ਆ ਜੀ 2024, 2-4 ਦਿਨ ਪੁਰਾਣਾ ਹੀ ਆ। ਇਹ ਤਾਂ ਮਿੱਟੀ ਵੀ ਨਹੀਂ ਪਈ ਉਹਦੇ ਤੇ। ਪਲੀਜ਼ ਮੈਂ ਰਿਕਵੈਸਟ ਕਰਦਾ ਆਪਣੇ ਕਮਿਊਨਿਟੀ ਦੇ ਮੋਹਰੇ ਵੀ ਆਪਣੇ ਬੱਚਿਆਂ ਨੂੰ ਭਾਜੀ ਹੁਣਾਂ ਨਾਲ ਮਿਲਾਓ, ਡਾਈਟ ਬਾਰੇ ਪਤਾ ਕਰੋ। ਕਿੱਥੇ ਮਿਲ ਸਕਦੇ ਆ ਭਾਜੀ?
ਭਾਜੀ ਹੁਣੇ ਆਪਣੇ ਕੋਲੇ 3 ਮਹੀਨੇ ਸਟੇ ਕਰ ਰਹੇ ਆ ਜੀ। ਅੱਛਾ ਅੱਛਾ, ਠੀਕ ਹਾਂਜੀ, ਹੈ ਉਹਦੇ ਵਾਸਤੇ ਅਸੀਂ ਅੱਜ ਹੀ ਨੰਬਰ ਦੇ ਦਿੰਨੇ ਆ ਆਪਣਾ। ਠੀਕ ਹੈ। ਜਿੱਦਾਂ ਜਿੱਦਾਂ ਸਾਨੂੰ ਕਾਲਾਂ ਆਉਣਗੀਆਂ ਉਹਦੇ ਹਿਸਾਬ ਨਾਲ ਭਾਜੀ ਹੁਣਾਂ ਨੂੰ ਮਿਲਾ ਕੇ ਤੇ ਭਾਜੀ ਟ੍ਰੇਨਿੰਗ ਤੇ ਡਾਈਟ ਦਾ ਦੱਸਣਗੇ। ਆਪਣੇ ਕੋਲੇ 3 ਮਹੀਨੇ ਲਈ ਰੁਕੇ ਹੋਏ ਆ ਜੀ। ਸੋ ਇਹ ਰਿਹਾਇਸ਼ ਤੁਸੀਂ ਇੱਥੇ ਹੀ ਆ ਫਰੈਜ਼ਨੋ ਕਲੋਵਿਸ ਵਾਲੇ ਇਲਾਕੇ 'ਚ ਹੀ ਰਹਿਣਾ ਹੈ? ਅਸੀਂ ਸਿੰਦਾ ਤੇ ਬਿੱਲੇ ਭਲਵਾਨ ਜੀ ਕੋਲ ਰਹਿੰਦੇ ਵੱਡੇ ਬ੍ਰਦਰ ਦੇ ਘਰ। ਹਾਂਜੀ ਠੀਕ ਹੈ ਜੀ। ਨੈਕਸਟ ਜਿਹੜੀ ਸਾਡਾ ਟਾਰਗੇਟ ਹੈ 올림픽ਆ ਦੇ ਵਿੱਚ 3 ਮੈਡਲ ਲੈ ਕੇ ਆਉਣ ਦਾ। ਅਗਲਾ ਜਿਹੜਾ ਹੈਗਾ ਟੋਨੀ ਬਾਈ ਤਾਂ ਸਿਲੈਕਟਡ ਆ, ਟੋਨੀ ਦੀ ਤਿਆਰੀ ਕਰਾ ਰਹੇ ਆ। ਤੇ ਮੈਂ ਜਿੰਨਾ ਵੀ ਆਪਣੇ ਪੰਜਾਬੀ ਵੀਰ ਆ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਆਪਣੇ ਜਿੰਨੇ ਵੀ ਬੱਚੇ ਆ ਤੇ ਵਧੀਆ ਪਾਸੇ ਲਾਓ ਤੇ ਅਸੀਂ ਟ੍ਰੇਨਿੰਗ ਕਰਨੀ ਆ, ਤੁਹਾਡੇ ਨਾਲ ਟ੍ਰੇਨਿੰਗ ਕਰੋ, ਸਾਡਾ ਫਾਇਦਾ ਲਓ। ਤੇ ਮੈਂ ਚਾਹੁੰਦਾ ਵੀ ਜਿਵੇਂ ਵੀ ਪੰਜਾਬੀ ਵੀਰ ਆਪਣੇ ਜਿੱਥੇ ਕਿੱਥੇ ਵੀ ਆ ਇਹਨਾਂ ਨੇ ਝੰਡੇ ਗੱਡੇ ਆ ਤੇ ਮੈਂ ਚਾਹੁੰਦਾ ਵੀ 올림픽ਆ ਦੇ ਵਿੱਚ ਵੀ ਝੰਡੇ ਇਦਾਂ ਹੀ ਕੱਢਣ, ਇਦਾਂ ਹੀ ਗੱਡੇ। ਬਿਲਕੁਲ। ਸੋ ਦੇਖੋ ਮੌਕਾ ਆ, ਟੋਨੀ ਸੰਧੂ ਹੁਣੀ, ਹਰਵਿੰਦਰ ਸਲੀਨਾ ਜੀ ਤੁਹਾਡੇ ਕੋਲ ਆਏ ਹੋਏ ਆ। ਅਕਸਰ ਆਪਾਂ ਇਹ ਸ਼ਿਕਾਇਤ ਕਰਦੇ ਰਹਿੰਦੇ ਆ ਵੀ ਮੌਕਾ ਨਹੀਂ ਮਿਲਦਾ, ਮੈਂਟਰ ਨਹੀਂ ਮਿਲਦੇ। ਇਹ 3 ਮਹੀਨੇ ਲਈ ਹੁਣ ਆਪਣੇ ਕੋਲ ਨੇ ਇੱਥੇ। ਸੋ ਕੈਲੀਫੋਰਨੀਆ ਦੇ ਵਿੱਚ ਦੂਰ ਨੇੜੇ ਬੱਚਿਆਂ ਦੇ ਲਈ ਤੁਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂਦੇ ਆ, ਕਈ ਵਾਰੀ ਉਹਨਾਂ ਨੂੰ ਘੁਮਾਉਣ ਲਈ ਵੀ ਲੈ ਕੇ ਜਾਂਦੇ ਆ। ਪਰ ਜਿਹੜੇ ਬੱਚੇ ਦੇ ਸ਼ੌਂਕ ਆ, ਖਾਸ ਕਰਕੇ ਬਾਡੀ ਬਿਲਡਿੰਗ ਦਾ, ਵੇਟ ਲਿਫਟਿੰਗ ਦਾ, ਵੈਸੇ ਤੁਸੀਂ ਡਾਈਟ ਨੂੰ ਕਰਨਾ ਆ, ਜਿਮ ਦੇ ਤੁਸੀਂ ਸ਼ੌਕੀਨ ਆ, ਤੁਸੀਂ ਇਹਨਾਂ ਦੇ ਨਾਲ 2-4 ਲਾਓ, ਸੈਸ਼ਨ ਲਾਓ। ਫਿਰ ਨਾਲੇ ਤੁਹਾਨੂੰ ਵੀ ਪਤਾ ਲੱਗੂਗਾ ਇੰਨੇ ਸਾਲਾਂ ਦੇ, ਇੰਨੇ ਦਹਾਕਿਆਂ ਦਾ ਜਿਹੜਾ ਐਕਸਪੀਰੀਅੰਸ ਆ ਉਹਦੇ ਵਿੱਚ ਤੁਹਾਨੂੰ ਕਈ ਕੁਝ ਜਿਹੜਾ ਉਹ ਸਿੱਖਣ ਨੂੰ ਜਿਹੜਾ ਉਹ ਮਿਲਦਾ ਆ। ਹਰਵਿੰਦਰ ਭਾਜੀ ਥੋੜ੍ਹਾ ਇਹ ਦੱਸੋ ਵੀ ਤੁਸੀਂ ਹੁਣ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਆ, ਸਰਕਾਰ ਕਿੰਨੀ ਕੁ ਮਦਦ ਕਰਦੀ ਹੈ? ਅਕਸਰ ਸਵਾਲ ਜਿਹੜਾ ਉਹ ਰਹਿੰਦਾ ਆ, ਤੁਹਾਨੂੰ ਵੀ ਕਈਆਂ ਨੇ ਪੁੱਛਿਆ, ਅਸੀਂ ਵੀ ਤੁਹਾਨੂੰ ਪੁੱਛਦੇ ਹਾਂ, ਕਿੰਨੀ ਕੁ ਸਪੋਰਟ ਰਹਿੰਦੀ ਆ? ਜੇ ਸਰਕਾਰ ਸਪੋਰਟ ਕਰੇ ਨਾ ਤੇ ਵਰਲਡ ਦੇ ਵਿੱਚ ਪੰਜਾਬੀਆਂ ਦਾ ਇੰਨਾ ਕੁ ਨਾਂ ਹੋਵੇ ਸੋਚ ਵੀ ਨਹੀਂ ਸਕਦੇ। ਗੋਰੇ ਆਪ ਕਹਿੰਦੇ ਆ ਇੰਡੀਆ ਵਿੱਚ ਸਪੋਰਟਸ ਦੀ ਬਹੁਤ ਵੱਡੀ ਮੰਡੀ ਆ। ਜਿੰਨੇ ਪੰਜਾਬੀਆਂ ਨੇ ਝੰਡੇ ਗੱਡੇ ਆ, ਮੈਂ ਨਹੀਂ ਕੰਪੀਟੀਸ਼ਨ ਹੋਇਆ ਉੱਥੇ ਟੋਨੀ ਸੰਧੂ ਗਿਆ, ਇਹ ਇਤਿਹਾਸ ਬਣਾ ਕੇ ਚੱਲੀਆਂ ਸੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜੀ। 3 ਗੋਲਡ ਮੈਡਲ ਮੇਰੇ ਟੋਨੀ ਵੀਰ ਦੇ ਆਏ ਆ। ਜਿੰਨੇ ਵੀ ਗੋਰੇ ਸੀਗੇ ਕਿਸੇ ਕੋਲ 1 ਹੋਊਗਾ 2 ਹੋਣਗੇ, ਪਰ 3 ਗੋਲਡ ਮੈਡਲ ਇੱਕ ਕੰਪੀਟੀਸ਼ਨ 'ਚ ਲੈਣਾ ਕੋਈ ਖਾਲਾਈ ਦਾ ਬਾੜਾ ਨਹੀਂ। ਬਿਲਕੁਲ। ਔਰ 15-20 ਦਿਨ ਹੋ ਗਏ ਸੀਗੇ ਇਹਦੀ ਐਕਸਰਸਾਈਜ਼ ਛੱਡੀ ਨੂੰ। ਅੱਛਾ। ਅਜੇ ਪੂਰੀ ਬਾਡੀ ਫਿੱਟ ਨਹੀਂ ਸੀਗੀ। ਠੀਕ ਹੈ। ਤੇ ਗੋਰਿਆਂ ਨੇ ਬਹੁਤ ਸਾਨੂੰ ਐਪਰੀਸ਼ੀਏਟ ਕੀਤਾ, ਜਿਹੜੇ ਨਾਲ ਦੇ ਐਥਲੀਟ ਸੀਗੇ, ਵਧੀਆ। ਬਾਕੀ ਇੱਕ ਹੁਣ ਅਸੀਂ ਸਿੰਦੇ ਵੀਰ ਤੇ ਬਿੱਲੇ ਭਲਵਾਨ ਦਾ ਬਹੁਤ ਥੈਂਕਸ ਕਰ ਰਹੇ ਹਾਂ। ਕਬੱਡੀ ਦੇ ਟੂਰਨਾਮੈਂਟ ਵਰਲਡ ਕੱਪ ਤਾਂ ਕਰਾਉਂਦੇ ਰਹਿੰਦੇ ਆ ਤੇ ਅਸੀਂ ਹੁਣ ਸੋਚ ਰਹੇ ਹਾਂ 올림픽ਆ ਦੇ ਤੋਂ ਪਹਿਲਾਂ 1 ਹਫ਼ਤਾ ਅਗਲੇ ਸਾਲ ਜਿਹੜੀ ਹੋਣੀ ਆ। ਹਾਂਜੀ, ਉਸ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਤਾਂ ਅਸੀਂ ਰੈਸਲਿੰਗ ਦਾ ਕਰਾ ਰਹੇ ਹਾਂ। ਠੀਕ ਹੈ। ਵਰਲਡ ਚੈਂਪੀਅਨਸ਼ਿਪ ਤੇ ਨਾਲ ਅਸੀਂ ਸਟਰੋਂਗਮੈਨ, ਜਿਵੇਂ ਪੁਰਾਣੇ ਬਜ਼ੁਰਗ ਆਰਨਾ ਬੋਰੀਆਂ ਚੱਕਦੇ ਹੁੰਦੇ ਸੀਗੇ, ਉਹ ਗੇਮ ਜਾਂ ਸਾਥੋਂ ਗੋਰਿਆਂ ਨੇ ਖੋਲੀ ਸੀ ਪਹਿਲਾਂ। ਉਹ ਇੱਥੇ ਜਿਵੇਂ ਬਾਹਰ ਕਰਾਉਂਦੇ ਆ, ਬਹੁਤ ਲਾਈਕ ਕਰਦੇ ਆ। ਕਿਲਾ ਰਾਏਪੁਰ ਵਾਲੀਆਂ ਖੇਡਾਂ ਦੀ ਯਾਦ ਦਿਵਾਉਂਗੇ। ਬਿਲਕੁਲ ਯਾਦ। ਕੀ ਬਾਤ ਹੈ। ਉਹ ਗੇਮਾਂ ਅਸੀਂ ਮੈਂ ਚਾਹੁੰਦਾ ਵੀ ਇੱਥੇ ਵੀ ਹੋਣ ਤੇ ਆਪਣੇ ਪੰਜਾਬੀ ਧੰਮਾ ਪਾਉਣ। ਬਿਲਕੁਲ। ਹੁਣੇ ਨਾ ਰੀਸੈਂਟਲੀ ਇੱਕ ਪਾਵਰ ਲਿਫਟਿੰਗ ਕੰਪੀਟੀਸ਼ਨ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਬਰਾੜ ਸ਼ਾਹ ਦੇ ਵਿੱਚ। ਨੌਜਵਾਨ ਜਿਹੜੇ ਇਹੋ ਜਿਹੀਆਂ ਚੀਜ਼ਾਂ ਨਾਲ ਜੁੜ ਰਹੇ ਆ, ਇਹ ਚੰਗੀ ਗੱਲ ਆ। ਤੁਹਾਡੇ ਕੋਲ ਐਕਸਪੀਰੀਅੰਸਡ ਪਲੇਅਰ ਨੇ, ਐਕਸਪੀਰੀਅੰਸਡ ਕੋਚਿਸ ਨੇ ਤੇ ਉਹ ਆਏ ਆ। ਸੋ ਸ਼ਿੰਦੇ ਭਾਜੀ ਦੱਸਿਓ, ਸੋ ਇਹ ਜਿਹੜਾ ਟੂਰਨਾਮੈਂਟ ਜਿਹੜਾ ਸਟਰੋਂਗਮੈਨ ਦੀ ਗੱਲ ਕਰਦੇ ਆ, 올림픽ਆ ਤੋਂ ਪਹਿਲਾਂ ਕਰਾਉਣਾ ਆ ਜਾਂ ਕੁਸ਼ਤੀਆਂ ਕਰਾਉਣੀਆਂ ਆ, ਇਹ ਇੱਥੇ ਹੀ ਕਰਾਉਣੀਆਂ ਫਰੈਜ਼ਨੋ ਕਲੋਵਿਸ ਵਾਲੇ ਪਾਸੇ? ਕਲੋਵਿਸ ਵਾਲੀ ਸਾਈਡ ਤੇ ਕਰਾਵਾਂਗੇ, ਪਰ ਇਹ ਆਪਾਂ ਸਾਲ ਪਹਿਲਾਂ ਹੀ ਦੱਸ ਰਹੇ ਹਾਂ। ਹੁਣ ਸਾਲ ਪਹਿਲਾਂ ਦੱਸ ਰਹੇ ਹਾਂ ਜੀ। ਸਾਡਾ ਜਿਹੜੀ ਪੋਸਟਰ ਹੈਗਾ ਜੀ 10 ਤੋਂ 15 ਦਿਨ ਦੇ ਵਿੱਚ ਅਸੀਂ ਸ਼ੇਅਰ ਕਰ ਦੇਣਾ। ਠੀਕ ਹੈ ਜੀ। ਉਹਦੇ ਵਿੱਚ ਅਸੀਂ ਜਿਹੜੀ ਗੇਮ ਕਰਾ ਰਹੇ ਹਾਂ, ਸਟੇਡੀਅਮ, ਸਾਰਾ ਕੁਝ ਦੱਸ ਦਿੱਤਾ ਜਾਊਗਾ। ਸੋ ਤਿਆਰੀ ਕਰ ਲਓ, ਸਾਰੇ ਤਿਆਰੀ ਕਰ ਸਕਦੇ ਹੋ। ਉਹਦੇ ਵਾਸਤੇ ਭਾਜੀ ਹੁਣੇ 3 ਮਹੀਨੇ ਹੁਣ ਟ੍ਰੇਨਿੰਗ ਦੇਣਗੇ ਜੀ। 올림픽 ਹੋਣ ਤੋਂ ਪਹਿਲਾਂ ਵੀ 3 ਮਹੀਨੇ ਆ ਜਾਣਗੇ ਜੀ ਆਪਣੇ ਕੋਲ। ਠੀਕ ਹੈ। ਫਿਰ ਭਾਜੀ ਆਪਣੀ ਵੀ ਟ੍ਰੇਨਿੰਗ ਕਰਨਗੇ ਤੇ ਬੱਚਿਆਂ ਦੀ ਵੀ ਕਰਾਉਣਗੇ। ਹਾਂਜੀ। ਸੋ ਟੋਨੀ ਭਾਜੀ ਤੁਹਾਡੇ ਨਾਲ ਗੱਲ ਕਰਦੇ ਹਾਂ, ਕਿਹੜੇ ਸਾਲ ਦੇ ਵਿੱਚ ਤੁਸੀਂ ਇਸ ਪਾਸੇ ਨੂੰ ਆਏ ਸੀ? ਉਦੋਂ ਕਿੰਨੀ ਉਮਰ ਸੀ ਤੁਹਾਡੀ ਸਪੋਰਟਸ ਦੇ ਵਿੱਚ? ਹਾਂਜੀ, ਉਹ ਤਾਂ ਬਹੁਤ ਛੋਟੇ ਲੱਗੇ ਸੀ। ਠੀਕ ਹੈ। ਪਹਿਲਾਂ ਸ਼ੁਰੂਆਤ 'ਚ ਇਹੀ ਖੇਡਦੇ? ਪਹਿਲੇ ਮੈਂ ਇਹੀ ਕਰਦੇ ਸੀ, ਪਹਿਲਾਂ ਰੈਸਲਿੰਗ ਕਰਦਾ ਸੀ ਮੈਂ। ਠੀਕ ਹੈ। ਹਾਂਜੀ। ਫਿਰ ਮੈਂ ਖੁੱਲੀ ਕੁਸ਼ਤੀ ਜਾਂ ਜਿਹੜੀ ਮੈਟ ਵਾਲੀ? ਮੈਟ ਵਾਲੀ। ਠੀਕ ਹੈ ਜੀ। ਨੈਸ਼ਨਲ ਫਿਰ ਮੈਂ ਯੂਨੀਵਰਸਿਟੀ ਮੇਰੇ 골ਡ ਸੀ। ਠੀਕ ਹੈ ਜੀ। ਯੂਨੀਵਰਸਿਟੀ 골ਡ ਸੀ ਮੇਰੇ ਰੈਸਲਿੰਗ 'ਚ। ਫਿਰ ਮੈਂ ਚੰਡੀਗੜ੍ਹ ਬਾਡੀ ਬਿਲਡਿੰਗ ਚਲਾ ਗਿਆ ਤੇ ਬਾਡੀ ਬਿਲਡਿੰਗ 'ਚ ਕਾਫੀ ਮੱਲਾਂ ਮਾਰੀਆਂ। ਠੀਕ ਹੈ।
ਫਿਰ ਉਦੋਂ ਫਿਰ ਮੈਂ ਛੱਡਤੀ ਜਦੋਂ ਇਹ ਚ ਸਟੀਰੋਇਡ ਆ ਗਿਆ ਨਾ। ਹਾਂ ਦੇਖੋ ਉਹ ਡੈਡੀ ਸਾਡੇ ਐਕਸਪਾਇਰ ਹੋਣ ਤੋਂ ਬਾਅਦ ਫਿਰ ਮੈਂ ਕੀਤੀ ਨਹੀਂ। ਫਿਰ ਉਸ ਤੋਂ ਬਾਅਦ ਫਿਰ ਟ੍ਰੇਨਿੰਗ ਮੇਰੀ ਕਰਦਾ ਰਿਹਾ ਮੈਂ। ਜਿਮ ਨਹੀਂ ਛੱਡਿਆ, ਉਹਦਾ ਨਾਨ ਸਟਾਪ ਹੀ ਹੈ ਮੇਰਾ। ਡਿਸਪਲਿਨ ਬਹੁਤ ਹੈ, 40 ਸਾਲ ਤੋਂ ਮੈਂ ਟ੍ਰੇਨਿੰਗ ਨਹੀਂ ਛੱਡੀ। ਠੀਕ ਹੈ। ਇਸ ਟਾਈਮ ਕਿੰਨੀ ਉਮਰ ਹੈ ਤੁਹਾਡੀ? ਹੁਣ ਮੇਰੀ ਹੋ ਗਈ ਜੀ 53 ਹੋ ਗਈ। ਲੱਗਦੇ ਮਾਸਾ ਵੀ ਨਹੀਂ ਇੰਨੇ ਆ 3 ਮੈਡਲ ਦਾ ਕੁਝ ਹੋਰ ਹੀ ਦੱਸਦੇ ਆ। ਹਾਂਜੀ ਬਸ ਇਹ ਟ੍ਰੇਨਿੰਗ ਦਾ ਕਮਾਲ ਹੈ ਜੀ। ਟ੍ਰੇਨਿੰਗ ਦਾ ਕਮਾਲ ਆ। ਕੋਈ ਬੈਡ ਹੈਬਿਟ ਨਹੀਂ, ਕੋਈ ਨਸ਼ਾ ਨਹੀਂ। ਹਾਂ ਜ਼ਿੰਦਗੀ ਵੱਡੀ ਗੱਲ ਕਰਦੇ। ਹਾਂ ਤੇ ਬਾਕੀ ਨੂੰ ਇਹ ਹੁੰਦਾ ਯਾਰ ਨਸ਼ਿਆਂ ਤੋਂ ਬਚੇ ਰਹੋਗੇ ਨਾ, ਟ੍ਰੇਨਿੰਗ ਕਰਦੇ ਰਹੋ ਤੇ ਤੁਸੀਂ ਫਿੱਟ ਹੀ ਰਹੋਗੇ ਹਮੇਸ਼ਾ। ਹਾਂਜੀ। ਸੋ ਇਹ ਜਦੋਂ ਹੁਣ ਤੁਸੀਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਜਿਹੜਾ ਰੁਝਾਨ ਸਟੀਰੋਇਡਸ ਦਾ ਇਸ ਪਾਸੇ ਵੱਲ ਨੂੰ ਆਇਆ ਆ, ਮੁੰਡੇ ਕੀ ਅਜੇ ਵੀ ਇਸ ਪਾਸੇ ਵੱਲ ਨੂੰ ਜਿਹੜੇ ਲੱਗੇ ਨੇ, ਜਾਂ ਕੀ ਉਹਨਾਂ ਨੂੰ ਕੀ ਤੁਸੀਂ ਕਹਿਣਾ ਕੀ ਚਾਹੁੰਦੇ ਜਿਹੜੀ ਯੰਗ ਜਨਰੇਸ਼ਨ ਆ ਜਿਹੜੀ ਇਸ ਪਾਸੇ ਵੱਲ ਨੂੰ ਆਉਣਾ ਚਾਹੁੰਦੀ ਆ? ਕਹਿਣਾ ਇਹ ਚਾਹੁੰਦਾ ਵੀ ਲੌਂਗ ਲਾਈਫ ਦੇਖੋ ਗੇਮ ਤੁਸੀਂ ਹੁਣ ਅਸੀਂ ਵੀ ਹੁਣ ਕਰੇ ਹੁਣ 53 ਏਜ 'ਚ ਵੀ ਲੜ ਰਹੇ ਹਾਂ ਕੰਪੀਟੀਸ਼ਨ। ਅਗਲੇ ਸਾਲ ਹੀ ਸਾਨੂੰ ਉਮੀਦ ਹੈ ਅਗਲੇ ਫਿਰ ਗੋਲਡ ਲੈ ਜਾਵਾਂਗੇ ਅਸੀਂ। ਠੀਕ ਹੈ। ਐਡਾ ਇਹ ਸ਼ਾਰਟਕਟ ਰਸਤਾ ਹੈ, ਘਾਤਕ ਬਹੁਤ ਹੈ। ਰਿਜ਼ਲਟ ਤਾਂ ਤੁਸੀਂ ਥੋੜੀ ਦੇਰ ਦੀ ਗੇਮ ਆਓ, ਸਾਲ 2-3 ਸਾਲ ਖੇਡੋਗੇ ਮੈਕਸਿਮਮ, ਉਸ ਤੋਂ ਬਾਅਦ ਖੇਡ ਨਹੀਂ ਸਕਦੇ। ਫਿਰ ਜ਼ਿੰਦਗੀ ਵੀ ਤੁਹਾਡੀ ਕੰਡਮ ਆ। ਇਹਨੂੰ ਅਵੋਇਡ ਹੀ ਕਰੋ, ਜ਼ਿਆਦਾ ਚੰਗੀ ਗੱਲ ਹੈ। ਤੇ ਨੈਚੁਰਲ ਜ਼ਿਆਦਾ ਕਰੋ ਟ੍ਰੇਨਿੰਗ, ਨੈਚੁਰਲ ਡਾਈਟ ਤੇ ਜ਼ਿਆਦਾ ਰਹੋ ਵਧੀਆ, ਤੇ ਵਧੀਆ ਐਕਸਰਸਾਈਜ਼ ਕਰੋ। ਪ੍ਰੋਟੀਨ ਕ੍ਰੀਟੀਨ ਬੜਾ ਕੁਝ ਹੁੰਦਾ ਆ, ਤੁਸੀਂ ਕੀ ਰਿਕਮੈਂਡ ਕਰਦੇ ਕਿਹੜੀਆਂ ਚੀਜ਼ਾਂ ਦਾ? ਨਹੀਂ ਮੈਂ ਉਹ ਐਕਚੁਅਲ ਕ੍ਰੀਟੀਨ ਜਾਂ ਪ੍ਰੋਟੀਨ ਤਾਂ ਚਲੋ ਸਪਲੀਮੈਂਟ ਚ ਆ ਗਏ, ਉਹ ਤੁਸੀਂ ਯੂਜ਼ ਕਰ ਹੀ ਲੈਂਦੇ ਹੋ, ਠੀਕ ਹੈ। ਗੱਲ ਨਹੀਂ। ਜਿਹੜਾ ਐਨਾਬੋਲਿਕ ਸਟੀਰੋਇਡਸ ਵਗੈਰਾ ਨਾ ਥੋੜਾ ਉਹਨੂੰ ਅਵੋਇਡ ਕਰੋ। ਹਾਂ ਸਪਲੀਮੈਂਟ ਤਾਂ ਜ਼ਰੂਰੀ ਹੈ ਅੱਜ ਕੱਲ੍ਹ ਟ੍ਰੇਨਿੰਗ ਦੇ ਵਾਸਤੇ, ਉਹ ਨਾਲ ਜ਼ਰੂਰੀ ਆ। ਹਾਂਜੀ। ਕਿੰਨੇ ਘੰਟੇ ਟ੍ਰੇਨਿੰਗ ਤੁਹਾਡੀ ਰੋਜ਼ਾਨਾ ਹੁੰਦੀ ਹੈ? ਮੇਰੀ ਹੈਗੀ ਹੈ ਮਿਨੀਮਮ 3 ਘੰਟੇ। 3 ਘੰਟੇ? ਹਾਂਜੀ। ਡੌਲਾ ਕਿੱਡਾ ਆ ਹੁਣ? ਠੀਕ ਹੈ। 18-19 ਇੰਚ ਦਾ ਹੈਗਾ। 18 ਇੰਚ ਦਾ। ਤੇ ਹੁਣ ਜਦੋਂ ਬੈਂਚ ਕਿੰਨੇ ਕਿਲੋ ਦੀ ਮਾਰਦੇ ਆ? ਮੇਰੀ ਹੈਗੀ 175-80 ਕਿਲੋ, 180 ਕਿਲੋ ਦਾ। 180 ਤੇ ਸਕੁਆਟ 2.5 ਕੁਇੰਟਲ ਦੀਆਂ ਮੇਰੀਆਂ ਹੈਗੀਆਂ ਐਕਚੁਅਲ ਚ ਤਿੰਨੇ ਚੀਜ਼ਾਂ। ਹਾਂਜੀ ਉਹ 2.5 ਦੀ ਉਹ ਹੈਗੀ ਡੈਡ ਆ, 2.5 ਦੀ ਵੀ ਸਕੈਟ ਆ। ਹਾਂ 180-90 ਦੀ ਮੈਂ ਲਗਭਗ ਬੈਂਚ ਮਾਰ ਦਿੰਦਾ। ਠੀਕ ਆ। ਰॉ ਬਿਲਕੁਲ ਰॉ। ਹਾਂਜੀ। ਤੇ ਕਿਲੋ ਆ ਭਾਈ ਸਾਹਿਬ, ਪਾਉਂਡ ਨਹੀਂ। ਇਹ ਆਪਾਂ ਜ਼ਰੂਰ ਦੱਸ ਦਈਏ, ਬੰਦਾ ਨਾ ਇੱਥੇ ਜਦੋਂ ਅਮਰੀਕਾ 'ਚ ਤੇ ਪਾਉਂਡ 'ਚ ਹੁੰਦਾ ਸਾਰਾ ਕੁਝ ਨਾ, ਭੁਲੇਖਾ ਬੰਦੇ ਨੂੰ ਕਈ ਵਾਰੀ ਪੈ ਜਾਂਦਾ। ਕਿਲੋ ਦੇ ਲਈ 2.2 ਨਾ ਕਰ ਲਿਓ ਗੁਣਾ। ਸੋ ਇੰਨਾ ਜਿਹੜਾ ਇਸ ਦੇ ਵਿੱਚ ਹੁੰਦਾ ਆ। ਸੋ ਹਰਵਿੰਦਰ ਭਾਜੀ ਤੁਸੀਂ ਦੱਸੋ, ਹੁਣ ਤੁਸੀਂ ਕੋਚਿੰਗ ਕਰਦੇ ਆ, ਤੁਸੀਂ ਖੁਦ ਵੀ ਇਸ ਦੇ ਵਿੱਚ ਜਿਹੜਾ ਆਏ ਆ, ਕੀ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਜਿਹੜੀ ਸਲਾਹ ਆ, ਕੋਈ ਨਵਾਂ ਆ, ਕੋਈ ਕੁਛ ਚਿਰ ਤੋਂ ਲੱਗਾ ਆ, ਉਹਨਾਂ ਨੂੰ ਕੀ ਖਾਸ ਕਰਕੇ ਡਾਈਟ ਦੇ ਪੱਖ ਤੋਂ ਜਿਹੜਾ ਕੀ ਤੁਸੀਂ? ਮੈਂ ਭਾਜੀ ਨਵੇਂ ਬੱਚਿਆਂ ਨੂੰ ਇਹੀ ਕਹਿਣਾ, ਜਿਵੇਂ ਆਪਣੇ ਬਜ਼ੁਰਗ ਪੁਰਾਣੀ ਡਾਈਟ, ਜਿਵੇਂ ਮੈਂ ਤਾਂ ਉਹੀ ਖਾ ਰਿਹਾ, ਮੈਂ ਤੇ ਟੋਨੀ ਵੀਰ ਮੇਰਾ, ਅਸੀਂ ਤਾਂ ਰਾਜਸਥਾਨ ਤੋਂ ਲੈ ਕੇ ਆਉਂਦੇ ਆ ਦਾਲਾਂ ਵੀ। ਅੱਛਾ ਜੀ। ਕਣਕ ਵੀ, ਘਿਓ ਵੀ ਉੱਥੋਂ, ਉੱਥੇ ਜਿੰਨਾ ਵੀ ਨੇ ਆਪਣਾ ਰੇ ਸਪਰੇ ਤੋਂ ਬਗੈਰ ਆ ਜੀ, ਆਰਗੈਨਿਕ ਫੂਡ। ਹਾਂ ਬਹੁਤ ਵਧੀਆ। ਤੇ ਅਸੀਂ, ਮੇਰੀ 50 ਸਾਲ ਦੀ ਹੋ ਗਈ, 51 ਸਾਲ ਦੀ, ਮੇਰੇ ਬ੍ਰਦਰ ਦੀ ਇਹਦੀ ਆਪਣੀ 53 ਸਾਲ ਦੀ ਹੈ। ਤੇ ਮੈਂ ਨਾ ਵੀ ਕੋਈ ਪੁਰਾਣਾ ਗੱਭਰੂ ਕੋਈ 50 ਸਾਲ ਦਾ ਹੈਗਾ, ਸਾਡੇ ਨਾਲ ਅਸੀਂ ਚੈਲੰਜ ਕਰਦੇ ਆ। ਸਹੀ ਗੱਲ ਆ, ਆ ਜਾਓ ਫਿਰ ਮੁਕਾਬਲਾ ਕਰ ਲਓ। ਆ ਜਾਓ ਦੇਖ ਲਓ। ਇੱਥੇ ਮੈਂ ਦੇਖਿਆ ਅਮਰੀਕਾ ਦੇ ਵਿੱਚ ਮੋਟਾਪਾ ਬਹੁਤ ਹੈ। ਮੈਂ ਸਾਰਿਆਂ ਨੂੰ ਮਾਪਿਆਂ ਨੂੰ ਕਹਿੰਦਾ ਵੀ ਕੰਮ ਵੀ ਜ਼ਰੂਰੀ ਆ, ਪਰ ਆਪਦੇ ਜਿਹਨੇ ਆਪਦੇ ਬੱਚੇ ਸਾਂਭ ਲਏ ਉਹਨੇ ਸਾਰੇ ਕੁਝ ਸਾਂਭ ਲਿਆ। ਆਪਦੇ ਬੱਚਿਆਂ ਲਈ ਜ਼ਰੂਰ ਖਿਆਲ ਰੱਖੋ, ਆਪਦੀ ਘਰ ਦੀ ਡਾਈਟ ਬਣਾ ਕੇ ਦਿਓ। ਹੁਣ ਜਿਵੇਂ ਬਾਹਰਲਾ ਖਾਣਾ ਉਹਨੂੰ ਬੰਦ ਕਰੋ, ਇਹੀ ਕੋਸ਼ਿਸ਼ ਕਰੋ ਵੀ ਘਰ ਦੀ ਡਾਈਟ ਹੋਵੇ। ਜਿਹੜੀ ਪੁਰਾਣੀਆਂ ਸਾਡੀ ਮਾਵਾਂ ਦੀਆਂ ਸਾਨੂੰ ਚੂਰੀਆਂ ਖਵਾਈਆਂ, ਘਿਓ ਖਾਦੇ ਆ, ਉਹ ਸਾਡੇ ਚ ਹੁਣ ਬੋਲਦੇ ਆ। ਹਾਂ ਹੁਣ ਪਰ ਹਰਵਿੰਦਰ ਭਾਜੀ ਇਹ ਵੀ ਗੱਲ ਆ ਨਾ ਵੀ ਹੁਣ ਘਿਓ ਤਾਂ ਬੰਦਾ ਇੱਥੇ ਖਾ ਲਵੇ, ਕੱਢ ਨਹੀਂ ਹੁੰਦਾ ਕਿਸੇ ਪਾਸੇ ਨਾ, ਫਿਰ ਜ਼ੋਰ ਲਾਉਣ ਦੇ ਲਈ ਫਿਰ ਉਹ ਰੂਟੀਨ ਜੀ ਇੱਕ ਜਿਹੜੀ ਉਹ ਬਣਾਉਣੀ ਪੈਂਦੀ ਆ। ਜ਼ੋਰ ਤਾਂ ਲਾਓਗੇ ਫੇਰ ਹੀ ਡਾਈਟ ਹਜਮ ਹੋਣੀ ਹੈ ਜੀ, ਤਾਂ ਹੀ ਹੋਣੀ, ਨਹੀਂ ਤਾਂ ਖਾਦਾ ਫਿਰ ਉਹ ਪਚਦਾ ਨਹੀਂ, ਕੋਈ ਫਾਇਦਾ ਨਹੀਂ। ਸਾਡਾ ਬਿੱਲਾ ਭਲਵਾਨ ਹੈ, ਪੁਰਾਣੀ ਡਾਈਟ ਖਾਂਦਾ ਸੀਗਾ, ਉਹ ਅਜੇ ਵੀ ਪੂਰਾ ਕਾਇਮ ਹੈ ਮੇਰੇ ਨਾਲ। ਹੁਣ ਵਰਕਆਊਟ ਕਰਕੇ ਆਏ ਅਸੀਂ 3-4 ਦਿਨ ਹੋ ਗਏ ਕਰਦਿਆਂ ਨੂੰ। ਉਹ ਕਹਿੰਦਾ ਭਾਈ ਜਿਵੇਂ ਆਪਾਂ ਵਰਕਆਊਟ ਹੁਣ ਕਰ ਰਹੇ ਦੁਬਾਰਾ, ਤੇ ਕਹਿੰਦਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਦਾਵਾ ਕਰਦਾ ਵੀ ਬਿੱਲਿਆ ਵੀ ਮੈਡਲ ਕੱਢੂਗਾ ਸਾਡਾ। ਕੀ ਬਾਤ ਹੈ। ਨਹੀਂ ਸ਼ਿੰਦੇ ਭਾਜੀ ਤੁਸੀਂ ਵੀ ਜਾਂਦੇ ਹੁਣ ਨਾਲ ਗਏ ਕਿ ਨਹੀਂ? ਸ਼ਿੰਦੇ ਹੋਣੀ ਸ਼ੁਰੂ ਕਰ ਰਹੇ ਆ, ਥੋੜਾ ਕਰਾਂਗੇ, ਪਰ ਬਿੱਲੇ ਭਾਜੀ ਨੇ ਪ੍ਰੋਮਿਸ ਕੀਤਾ ਵੀ ਮੈਂ ਵੀ ਇਸ ਦੇ ਹਿਸਾਬ ਨਾਲ ਮੈਡਲ ਪਾਉਂਗਾ। ਨਹੀਂ ਬਹੁਤ ਚੰਗੀ ਗੱਲ ਆ। ਆਪਣੇ ਨਾਲ ਕੁਝ ਸਮਾਂ ਪਹਿਲਾਂ ਗੁਰਬਖਸ਼ ਸਿੱਧੂ ਹੁਣੀ ਜਿਹੜੇ ਜੁੜੇ ਸੀ, ਉਹ ਸ਼ਾਰਟ ਪੁੱਟ, ਜੈਵਲਿਨ ਤੇ ਇਦਾਂ ਦੇ ਜਿਹੜੇ ਟਰੈਕ ਐਂਡ ਫੀਲਡ ਦੇ ਵਿੱਚ ਆ, ਉਹ 60+ ਨੇ ਤੇ ਉਹ ਅਜੇ ਵੀ ਮੈਡਲ ਜਿਹੜੇ ਉਹ ਲਗਾਤਾਰ ਜਿੱਤ ਰਹੇ ਆ। ਰੀਸੈਂਟਲੀ ਵੀ ਉਹ ਜਿੱਤ ਕੇ ਆਏ ਆ। ਹਾਂਜੀ। ਮੇਰਾ ਭਤੀਜਾ ਤੇਜਿੰਦਰਪਾਲ, ਠੀਕ ਹੈ ਜੀ, ਡੀਐਸਪੀ ਭਰਤੀ ਹੋਇਆ, ਸ਼ਾਰਟ ਪੁੱਟ ਦੇ ਵਿੱਚ ਏਸ਼ੀਆ ਦਾ ਰਿਕਾਰਡ ਬਣਾ ਕੇ ਆਇਆ। ਇਸ ਟਾਈਮ ਹੁਣ ਪੰਜਾਬ ਪੁਲਿਸ ਦੇ ਵਿੱਚ ਆ, ਉਹ ਡੀਐਸਪੀ ਆ। ਕੀ ਬਾਤ ਹੈ। ਤੇ ਤੁਸੀਂ 올림픽ਸ ਦੇ ਲਈ ਵੀ ਕਰਦੇ ਆ ਤਿਆਰੀਆਂ? ਇਹ ਜਿਹੜੀਆਂ ਗੇਮਸ ਆ ਇਹ ਡਿਫਰੈਂਟ ਹੈ, ਜਿਹੜੀਆਂ ਪਾਵਰ ਲਿਫਟਿੰਗ ਵਾਲੀਆਂ ਥੋੜੀਆਂ ਡਿਫਰੈਂਟ ਹੁੰਦੀਆਂ ਉਹਨਾਂ ਦੇ ਨਾਲੋਂ। 올림픽ਸ ਤੇ ਵੀ ਤਿਆਰੀ ਕਰੀਆਂ, 올림픽ਸ ਦੇ ਹੀ ਬੈਠੇ ਹੀ ਤਿਆਰ ਹੋਣ ਵਾਸਤੇ। ਇੱਥੇ ਹਮ 3 ਮਹੀਨੇ 올림픽 ਦੀ ਤਿਆਰੀ ਕਰਨੀ ਆਏ ਆ ਜੀ। ਠੀਕ ਹੈ ਜੀ, ਠੀਕ ਆ। ਸੋ ਹੁਣ ਜਦੋਂ ਤੁਸੀਂ ਕਿਹਾ ਵੀ ਜਦੋਂ ਤੁਸੀਂ ਆਏ ਸੀ ਥੋੜਾ ਜਿਹਾ ਤੁਹਾਡਾ ਡਾਈਟ ਵਗੈਰਾ ਜਾਂ ਉਹ ਜਿਹੜਾ ਅਪਸੈਟ ਸੀਗਾ,
ਸੋ ਕਿੱਦਾਂ ਦੀ ਸਟਰਗਲ ਜਿਹੜੀ ਉਹ ਰਹੀ, ਕਿੱਦਾਂ ਦਾ ਜਿਹੜਾ ਉਹ ਰਿਹਾ 골ਡ ਮੈਡਲ ਨੂੰ ਪਾਉਣ ਤੱਕ ਲਈ? ਸਟਰਗਲ ਤਾਂ ਮੇਰੀ ਜਿਹੜਾ ਐਕਚੁਅਲ ਜਿਹੜਾ ਆਉਣ ਦਾ ਜਿਹੜਾ ਪ੍ਰੋਸੈਸ ਸੀ ਨਾ, ਉਹਦੇ ਕਰਕੇ ਡਿਸਟਰਬ ਜ਼ਿਆਦਾ ਰਿਹਾ। ਕਦੀ ਉਹ ਬਾਇਓਮੈਟ੍ਰਿਕ ਮੇਰੀ ਕਲਕੱਤੇ ਹੋ ਰਹੀ ਹੈ, ਕਦੀ ਦਿੱਲੀ ਜਾ ਰਹੇ ਇੰਟਰਵਿਊਜ਼ ਵਾਸਤੇ, ਉਹਦੇ ਟ੍ਰੇਨਿੰਗ ਭੱਜ ਦੌੜ ਚ ਮੇਰਾ ਉਹ ਅਪਸੈਟ ਹੋ ਗਿਆ ਕਾਫੀ। ਠੀਕ ਹੈ। ਹਾਂਜੀ, ਪਰ ਇੱਥੇ ਆ ਕੇ ਤੁਸੀਂ ਸੈੱਟ ਕਰ ਲਿਆ। ਫਿਰ ਕਿੰਨੇ ਦਿਨ ਪਹਿਲਾਂ ਆ ਗਏ ਸੀ? ਮੈਂ ਉਦੋਂ ਹੀ 12 ਤਰੀਕ ਨੂੰ ਹੀ ਆਇਆ ਜੀ। ਅੱਛਾ, 14 ਦਾ ਕੰਪੀਟੀਸ਼ਨ ਸੀ ਮੇਰੇ 15। ਅੱਛਾ, ਇੰਨਾ ਕੁ ਦਿਨ ਤਾਂ ਜੈਟ ਲੈਗ ਦਾ ਨਹੀਂ ਪਤਾ ਲੱਗਦਾ ਪੰਜਾਬੀਆਂ ਦਾ। ਫਿਰ ਹਾਂ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਮੈਂ ਮਿਹਨਤ ਤੇ ਜਿਹੜੀ ਉਹ ਕੀਤੀ ਆ। ਹਾਂਜੀ, ਇਹ ਦੱਸ ਜੀ, ਇਹ 3 ਮੈਡਲ ਨੇ ਜਿਹੜਾ ਟੋਨੀ ਭਾਜੀ ਜਿਹੜਾ ਕਰਕੇ ਜਿਹੜਾ ਉਹ ਦਿਖਾ ਦਿਓ। ਸੋ ਇਹ 3 ਮੈਡਲ ਜਿਹੜੇ ਇਹਨਾਂ ਨੇ ਹੁਣੇ ਲਾਸ ਵੇਗਸ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜੀ 14 ਤਰੀਕ ਤੋਂ ਕੰਪੀਟੀਸ਼ਨ ਜਿਹੜਾ ਇੱਥੇ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਉਹ ਜਿੱਤੇ ਆ। ਸੋ ਇਹ ਟੌਪ ਦੀ ਜਿਹੜੀ ਇਹ ਖੇਡ ਆ, ਜ਼ੋਰ ਵਾਲੀ ਜਿਹੜੀ ਇਹ ਖੇਡ ਆ, ਸੋ ਜ਼ੋਰ ਲਾਉਣਾ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਆ। ਸਮਾਂ ਜਿਹੜਾ ਉਹ ਜ਼ਰੂਰ ਕੱਢਣਾ ਚਾਹੀਦਾ। ਕੁਝ ਟਿਪਸ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਵੀ ਕਿੱਦਾਂ ਦੇ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ, ਕੋਈ ਵੀ ਟਿਪਸ ਜਿਹੜੇ ਆ ਤੁਸੀਂ ਮੈਂ ਵੀਰ ਜੀ ਇਹੀ ਸਾਰਿਆਂ ਨੂੰ ਗਾਈਡ ਕਰਦਾ, ਜਿੰਨੇ ਵੀ ਇੱਥੇ ਹੈਗੇ ਆ ਪੰਜਾਬੀ ਵੀਰ। ਇੱਕ ਤਾਂ ਪਹਿਲਾਂ ਘਰ ਦਾ ਖਾਣਾ ਬੱਚਿਆਂ ਨੂੰ ਜ਼ਰੂਰੀ ਦਿਓ। ਠੀਕ ਹੈ। ਜਿਹੜੀ ਘਰ ਦੀ ਡਾਈਟ ਆ ਉਹਦੇ ਨਾਲ ਦੀ ਰੀਸ ਨਹੀਂ। ਦੂਸਰਾ ਜਿਹੜੇ ਸਟੀਰੋਇਡ ਆ ਇਹ ਥੋੜੇ ਕੁ ਚਿਰ ਦਾ, ਕੁਦਰਤ ਇੱਕ ਇਹੋ ਜਿਹੀ ਚੀਜ਼ ਆ, ਜੇ ਕੁਦਰਤ ਦੇ ਬਰਖਲਾਫ ਜਾਓਗੇ ਨਾ, ਕੁਦਰਤ ਕਿਸੇ ਨੂੰ ਬਖਸ਼ਦੀ ਨਹੀਂ। ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਵੀ ਜਿਹੜੀ ਡਾਈਟ ਆ ਦੇਸੀ, ਜਿਵੇਂ ਭਲਵਾਨ ਖਾਂਦੇ ਸੀ, ਹੁਣ ਮੈਂ ਬਿੱਲੇ ਵੀਰ ਉਹਨਾਂ ਨੂੰ ਵੇਖਦਾ, ਉਹੀ ਕੁੰਡੇ ਘੋਟਣੇ ਚੱਲਦੇ ਸਾਡੇ ਬਦਾਮਾਂ ਦੇ, ਸ਼ਰਦਾਈਆਂ ਬਣਦੀਆਂ। ਹਾਂ, ਉਹੀ ਡਾਈਟ ਆ, ਉਹੀ ਬੰਦੇ ਆ ਸਾਡੇ। ਕੋਈ ਮੈਨੂੰ ਲੱਗਾ ਹੀ ਨਹੀਂ ਬਿੱਲਾ ਵੀ ਇੰਨੇ ਚਿਰ ਦਾ ਹੋ ਗਿਆ। ਮੈਨੂੰ ਉਹੀ ਜਦੋਂ ਮੈਂ ਕੁਸ਼ਤੀਆਂ ਦੇਖਦਾ ਹੁੰਦਾ ਸੀ ਉਦਾਂ ਦਾ ਹੀ ਲੱਗ ਰਿਹਾ ਮੈਨੂੰ, 22 ਸਾਲ ਦਾ ਜਿੱਦਾਂ ਦਾ ਪਹਿਲਾਂ ਸੀਗਾ। ਇੱਥੇ ਆਣ ਕੇ ਚਲੋ ਕੰਮਾਂ ਕਾਰਾਂ 'ਚ ਬੰਦਾ ਬਿਜ਼ੀ ਹੋ ਜਾਂਦਾ, ਪਰ ਉਹਨਾਂ ਨੇ ਜਿਸ ਹਿਸਾਬ ਨਾਲ ਉਹਨੇ ਬੋਡੀ ਸਾਂਭੀ ਆ, ਤੇ ਮੈਂ ਉਹਨੂੰ ਦੱਸ ਦਿੰਦਾ ਵੀ ਹਾਂ ਵਾਕਿਆ ਵੀ ਇੱਥੇ ਆ ਕੇ ਵੀ ਆਪਣੇ ਭਲਵਾਨਾਂ ਨੇ ਝੰਡੇ ਗੱਡੇ ਆ। ਤੇ ਮੈਂ ਹੁਣ ਦਾਅਵਾ ਕਰਦਾ ਵੀ ਅਗਲਾ ਜਿਹੜਾ ਟੂਰਨਾਮੈਂਟ ਹੋਊਗਾ ਬਿੱਲੇ ਨੂੰ ਵੀ ਖੜਾਊਂਗਾ। ਇਹਨੂੰ ਵੀ ਸੁੱਤੇ ਪਈ ਨੂੰ ਮੈਂ ਜਗਾਇਆ, ਤੇ ਹੁਣ ਮੈਂ ਬਿੱਲੇ ਨੂੰ ਜਗਾ ਕੇ ਇੱਥੇ ਖੜਾ ਕੇ ਜਾਊਂਗਾ ਤੇ ਮੈਡਲ ਲੈ ਕੇ ਆਊਂਗਾ। ਇਹ ਲੋ ਲਾ ਕੇ ਜਾਣੀ ਆ, ਇਹ ਰੌਸ਼ਨੀ ਜਿਹੜੀ ਉਹ ਕਰਕੇ ਜਾਣੀ। ਚੰਗੀ ਗੱਲ ਆ। ਇੱਕ ਦੂਜੇ ਨੂੰ ਦੇਖ ਕੇ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਕਹਿੰਦੇ ਆ, ਤੇ ਵਧੀਆ ਚੀਜ਼ ਹੋਵੇ ਤਾਂ ਉਹ ਜ਼ਰੂਰ ਹੋਣੀ ਚਾਹੀਦੀ ਆ। ਉੱਥੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕਿੰਨੀ ਕੁ ਸਪੋਰਟ ਆਮ ਲੋਕਾਂ ਦੀ ਇਹੋ ਜਿਹੀ ਖੇਡ ਨੂੰ ਜਿਹੜੀ ਤੁਹਾਨੂੰ ਮਿਲ ਰਹੀ ਹੈ? ਜੀ ਆਪਣੀ ਇੰਨੀ ਸਪੋਰਟ ਨਹੀਂ ਦਿੰਦੇ। ਜਿਵੇਂ ਪਹਿਲੇ ਅੱਗੇ ਜਿਵੇਂ ਬਿੱਲੇ ਹੁਣ ਘੁਲਦੇ ਹੁੰਦੇ ਸੀਗੇ, ਜੇ ਕੁਸ਼ਤੀ ਹਾਰ ਜਾਂਦੇ ਸੀ ਨਾ, ਸਾਰਾ ਪਿੰਡ ਰੋਟੀ ਨਹੀਂ ਖਾਂਦਾ ਸੀ। ਅੱਛਾ, ਇੰਨੀ ਸਪੋਰਟ ਕਰਦੇ ਸੀ ਪਿੰਡਾਂ ਵਾਲੇ ਸਾਰਿਆਂ ਨੇ। ਮਾਵਾਂ ਨੇ ਘਿਓ ਲਿਆ ਕੇ ਦੇਣਾ ਇਕੱਠਾ ਕਰਕੇ ਵੀ ਸਾਡੇ ਪਿੰਡ ਦਾ ਭਲਵਾਨ ਘੁਲਦਾ ਹੈ। ਤੇ ਉਹ ਜੇ ਉਦਾਂ ਸਪੋਰਟ ਮਿਲਣ ਲੱਗ ਜੇ ਤਾਂ ਭਲਵਾਨ ਕਿਤੇ ਦੀ ਕਿਤੇ ਚਲੇ ਜਾਣਾ। ਟੋਨੀ ਵੀਰ ਮੇਰਾ ਛੱਡ ਗਿਆ ਸੀਗਾ, ਜਮਾਂ ਹੀ ਹਥਿਆਰ ਛੱਡ ਗਿਆ। ਇਹਨੂੰ ਮੈਂ ਦੁਬਾਰਾ ਮੈਂ ਕਿਹਾ ਟੋਨੀ, ਘਿਓ ਵਾਲੇ ਜਿਹੜੇ ਤੌੜੇ ਹੁੰਦੇ ਨਾ, ਉਹਨਾਂ ਚ ਤੰਦਿਆਈ ਨਹੀਂ ਜਾਈਏ, ਉਂਗਲ ਮਾਰ ਗਏ ਤਾਂ ਗੱਲੀ ਨਿਕਲਣੀ। ਸਹੀ ਗੱਲ ਆ। ਇਹ ਆਪਾਂ ਤਾਂ ਜੇ ਕੁਝ ਵੀ ਨਹੀਂ ਵਿਗੜਿਆ ਯਾਰ। ਮੈਂ ਉੱਥੇ ਦੇਖੇ ਕੰਪੀਟੀਸ਼ਨ ਦੇ ਵਿੱਚ 80 ਸਾਲ ਦੇ ਗੋਰੇ। ਅੱਛਾ, ਉਹ ਵੀ ਆਏ ਹੋਏ ਆ? ਹਾਂ, ਉਹ ਲੜ ਰਹੇ ਸੀਗੇ। ਤਾਂ ਮੈਂ ਦੇਖ ਕੇ ਮੈਂ ਕਿਹਾ ਟੋਨੀ ਆਪਾਂ ਤਾਂ ਜੇ 30 ਸਾਲ ਹੋ ਗਏ, ਬਹੁਤ ਟਾਈਮ ਪਿਆ ਆ। ਤੂੰ ਐਵੇਂ ਦਿਲ ਛੱਡੀ ਫਿਰਦਾ। ਨਹੀਂ, ਦਿਲ ਤਾਂ ਨਹੀਂ ਜਿਹੜਾ ਇਸ ਦੇ ਵਿੱਚ ਜਿਹੜਾ ਵਾਕਿਆ ਜਿਹੜਾ ਛੱਡਣ ਵਾਲੀ ਗੱਲ ਨਹੀਂ ਆ। ਬਾਕੀ ਟੂਰਨਾਮੈਂਟਸ ਵਗੈਰਾ ਉੱਥੇ ਕਿੰਨੇ ਕੁ ਹੁੰਦੇ ਆ? ਟੂਰਨਾਮੈਂਟ ਕਾਫੀ ਹੁੰਦੇ। ਠੀਕ ਹੈ। ਹਾਂਜੀ, ਮੈਂ ਪਿੰਡਾਂ ਮੁੰਡਾਂ ਵਾਲੇ ਕਰਾ ਰਹੇ ਆ ਟੂਰਨਾਮੈਂਟ? ਪਿੰਡਾਂ ਵਾਲੇ ਵੀ ਕਰਾ ਰਹੇ ਆ, ਵੈਸੇ ਵੀ ਹੁੰਦੇ ਰਹਿੰਦੇ ਆ। ਤੇ ਮੈਂ ਹੁਣ ਇਹੀ ਗੁਜ਼ਾਰਿਸ਼ ਕਰ ਰਿਹਾ, ਭਗਵੰਤ ਮਾਨ ਸਰਕਾਰ ਆਈ ਹੈ, ਉਹਨਾਂ ਨੇ ਹੁਣ ਤੇਜਿੰਦਰ ਗਿਆ ਹੀ ਸਾਡਾ, ਉਹਨੂੰ ਵੀ ਕਾਫੀ ਕੁਛ ਦਿੱਤਾ। ਠੀਕ ਹੈ, ਜਿੱਤ ਕੇ ਆਇਆ। ਤੇ ਮੈਂ ਇਹੀ ਚਾਹੁੰਦਾ ਵੀ ਸਰਕਾਰ ਜੇ ਪਲੇਅਰਾਂ ਦੀ ਬਾਂਹ ਫੜੂਗੀ, ਤੇ ਜਿਵੇਂ ਪਹਿਲਾਂ ਪੰਜਾਬ ਨੇ ਗੱਡੇ ਝੰਡੇ ਆ, ਉਦਾਂ ਹੀ ਫੇਰ ਅਸੀਂ ਕਰਾਂਗੇ। ਅਕਸਰ ਬਾਹਰ ਇਹ ਗੱਲ ਆਉਂਦੀ ਆ ਵੀ ਉੱਥੇ ਵਾਕਈ ਨਸ਼ਾ ਬਹੁਤ ਆ, ਇਹ ਸਾਰੀਆਂ ਚੀਜ਼ਾਂ ਆ, ਤੁਸੀਂ ਉੱਥੇ ਵਿਚਰਦੇ ਆ, ਉੱਥੇ ਰਹਿੰਦੇ ਆ, ਵਾਕਈ ਨੌਜਵਾਨੀ ਦਾ ਇਦਾਂ ਦੇ ਹਾਲਾਤ? ਨਸ਼ਾ ਇੱਥੇ ਅਮਰੀਕਾ 'ਚ ਕਿਹੜਾ ਘੱਟ? ਇੱਥੇ ਘੱਟ ਨਹੀਂ ਆ, ਬਿਲਕੁਲ ਸਹੀ। ਨਸ਼ਾ ਸਾਰੇ ਵਰਲਡ ਦੇ ਵਿੱਚ ਹੀ ਆ। ਇਹ ਤਾਂ ਸਿਰਫ ਜਿਹਨੇ ਆਪਦਾ ਸਰੀਰ ਸਾਂਭ ਲਿਆ ਤੇ ਉਹਨੇ ਸਾਰਾ ਕੁਝ ਸਾਂਭ ਲਿਆ। ਜਿਹਨੇ ਵਿਗੜਨਾ ਇੱਥੇ ਵੀ ਵਿਗੜ ਜਾਣਾ, ਉੱਥੇ ਵੀ ਵਿਗੜ ਜਾਣਾ। ਬਾਕੀ ਮਾਂ ਪਿਓ ਤੇ ਆ, ਮੈਂ ਸਾਰਿਆਂ ਨੂੰ ਇਹੀ ਕਹਿਣਾ ਪੰਜਾਬੀਆਂ ਨੂੰ ਵੀ ਆਪਦੇ ਬੱਚਿਆਂ ਦਾ ਟਾਈਮ ਜ਼ਰੂਰ ਦਿਓ ਇਹਨਾਂ ਨੂੰ। ਜੇ ਇਹਨਾਂ ਨੂੰ ਟਾਈਮ ਦਿਓਗੇ ਤੇ ਤੁਹਾਨੂੰ ਟਾਈਮ ਦੇਣਗੇ। ਜੇ ਤੁਸੀਂ ਇਹਨਾਂ ਨੂੰ ਟਾਈਮ ਨਾ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਗੋਰੇ ਬਣ ਜਾਣਾ, ਤੁਹਾਨੂੰ ਕਿਸੇ ਨੇ ਟਾਈਮ ਨਹੀਂ ਪੁੱਛਣਾ ਨਹੀਂ ਕਿਸੇ ਨੇ। ਸਹੀ ਗੱਲ ਆ। ਪੰਜਾਬ ਦੇ ਵਿੱਚ ਬਿਰਧ ਆਸ਼ਰਮ ਤੋਂ ਉਹ ਵਾਲੀਆਂ ਚੀਜ਼ਾਂ ਸੁਣਦੇ ਨਹੀਂ ਸੀ, ਹੁਣ ਆਪ ਦੇਖੋ ਕਿੱਦਾਂ ਜਿਹੜੀਆਂ ਪ੍ਰਚਲਿਤ ਹੋ ਗਈਆਂ। ਸੋ ਇਹ ਜਿਹੜਾ ਕਲਚਰ ਗਲਤ ਟਾਈਮ ਜਿਹੜੀ ਚੀਜ਼ ਆ ਉੱਥੇ ਜਾ ਰਹੀ ਆ। ਚੰਗੀਆਂ ਚੀਜ਼ਾਂ ਹਰ ਇੱਕ ਤੋਂ ਸਿੱਖਣੀਆਂ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਆ, ਤੇ ਵਧੀਆ ਚੀਜ਼ ਆ। ਸੋ ਹੁਣ ਜਦੋਂ ਨਿਆਣੇ ਤੁਹਾਡੇ ਵਹਿੰਦੇ ਆ ਵੀ ਡੈਡੀ ਨੇ ਮੈਡਲ ਜਿੱਤਿਆ, ਤੇ ਉਹ ਡੈਡੀ ਨਹੀਂ ਫੜਦਾ। ਸੌਰੀ, ਮੈਂ ਵਿੱਚੋਂ ਗੱਲ ਕੱਟਣ ਲੱਗਾ। ਸਾਡਾ ਭਲਵਾਨ ਜਤੀ ਸਤੀ ਆ, ਅੱਜ ਤੱਕ ਵਿਆਹ ਨਹੀਂ ਕਰਾਇਆ। ਇਹ ਕਹਿੰਦਾ ਮੈਂ ਗੇਮ ਹੀ ਕਰਨੀ ਆ, ਵਿਆਹ ਨਹੀਂ ਕਰਾਇਆ ਭਲਵਾਨ ਦਾ, ਵਿਆਹ ਨਹੀਂ। ਠੀਕ ਆ ਜੀ। ਤੇ ਤੁਹਾਡੇ
ਮੇਰੇ 2 ਬੇਟੇ, ਇੱਕ ਬੇਟੀ ਹੈ। ਠੀਕ ਆ, ਤੇ ਉਹ ਜਦੋਂ ਦੇਖਦੇ ਉਹ ਵੀ ਇਸ ਪਾਸੇ ਨੂੰ ਲੱਗੇ ਆ? ਹਾਂ, ਬੇਟਾ ਮੇਰਾ ਮੇਰੇ ਨਾਲ ਗਿਆ ਸੀ ਆਰਨੋਲਡ ਕਲਾਸਿਕ ਦੇ ਵਿੱਚ, ਆਰਮ ਰੈਸਲਿੰਗ ਦੇ ਵਿੱਚ 3rd ਪਲੇਸ ਸੀਗੀ। ਠੀਕ ਹੈ ਜੀ। ਬੇਟੀ ਵੀ ਐਥਲੈਟਿਕ ਕਰਦੀ ਆ। ਹਾਂਜੀ, ਠੀਕ ਆ, ਨਹੀਂ ਬਹੁਤ ਵਧੀਆ ਆ। ਸੋ ਜਿੱਦਾਂ ਇਹ ਦੱਸ ਰਹੇ ਨੇ ਇਹ ਵੀ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਇਹ ਕੰਮ ਕਰ ਰਹੇ ਨੇ, ਤੇ ਇਹ 3 ਮਹੀਨੇ ਹੁਣ ਇੱਥੇ ਨੇ। ਤੇ ਜੇ ਕੋਈ ਬਾਡੀ ਬਿਲਡਿੰਗ ਦਾ ਸ਼ੌਕੀਨ ਆ, ਰੈਸਲਿੰਗ ਦਾ ਸ਼ੌਕੀਨ ਆ, ਉਹ ਪਾਵਰ ਲਿਫਟਿੰਗ ਦਾ ਜਿਹੜਾ ਕੋਈ ਸ਼ੌਕੀਨ ਆ, ਉਹ ਇਹਨਾਂ ਦੇ ਨਾਲ ਕੰਟੈਕਟ ਕਰੇ। ਤੰਦੂਰੀ ਪੀਜ਼ੇ ਵਾਲੇ ਜਿਹੜੇ ਸ਼ਿੰਦੇ ਭਾਜੀ ਉਹਨਾਂ ਦੇ ਨਾਲ ਕੰਟੈਕਟ ਕਰ ਲਿਓ, ਤੇ ਉਹ ਤੁਹਾਨੂੰ ਇਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਕਰਾ ਦੇਣਗੇ। ਤੇ ਉਸ ਦੇ ਨਾਲ ਫਿਰ ਤੁਹਾਨੂੰ ਕੋਚਿੰਗ ਵੀ ਮਿਲ ਜੂਗੀ, ਤੁਹਾਨੂੰ ਮੈਂਟਰਸ਼ਿਪ ਵੀ ਮਿਲ ਜੂਗੀ, ਤੇ ਤੁਸੀਂ ਇਸ ਪਾਸੇ ਵੱਲ ਨੂੰ ਜਿਹੜਾ ਵੱਧ ਸਕਦੇ ਆ। ਜਿੱਦਾਂ ਇਹਨਾਂ ਨੇ ਦੱਸਿਆ ਵੀ ਅਗਲੇ ਸਾਲ ਦੇ ਵਿੱਚ ਓਲੰਪੀਆ ਤੋਂ ਪਹਿਲਾਂ ਉਹਨਾਂ ਨੇ ਇਹ ਜਿਹੜਾ ਇੱਥੇ ਟੂਰਨਾਮੈਂਟ ਰੈਸਲਿੰਗ ਦੇ ਤੇ ਨਾਲ ਦੇ ਨਾਲ ਜਿਹੜੇ ਕੁਸ਼ਤੀਆਂ ਦੇ ਤੇ ਪਾਵਰ ਲਿਫਟਿੰਗ ਦੇ ਜਿਹੜੇ ਉਹ ਕਰਵਾਉਣੇ ਆ। ਸੋ ਸਾਰੇ ਜਣੇ ਜਿਹੜੇ ਉਹ ਰੈਡੀ ਰਹੋ। ਜਾਂਦੇ ਜਾਂਦੇ ਜੇ ਤੁਸੀਂ ਕੋਈ ਵੀ ਹੋਰ ਵਿਚਾਰ, ਗੱਲ ਜਿਹੜੇ ਸੁਣਨ ਵਾਲੇ ਦੇਖਣ ਵਾਲਿਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ? ਬਸ ਜਾਂਦੇ ਜਾਂਦੇ ਮੈਂ ਪੰਜਾਬੀਆਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦਾ ਵੀ ਪੰਜਾਬੀਓ, ਪੰਜਾਬ ਦਾ ਨਾਂ ਜਿਵੇਂ ਤੁਸੀਂ ਇੱਥੇ ਉੱਚਾ ਕੀਤਾ ਤੇ ਜਵਾਕਾਂ ਨਾਲ ਜ਼ਰੂਰ ਟਾਈਮ ਦਿਓ। ਬੱਚੇ ਨੇ, ਜਿਹਨੇ ਆਪਣੇ ਬੱਚੇ ਸਾਂਭ ਲਏ ਉਹਨੇ ਸਾਰਾ ਕੁਝ ਹੀ ਸਾਂਭ ਲਿਆ। ਤੇ ਬਾਕੀ ਜੀ, ਤੇ ਟੋਨੀ ਭਾਜੀ ਤੁਸੀਂ ਕੋਈ ਖੁਰਾਕ ਨੂੰ ਲੈ ਕੇ ਕੋਈ ਚੀਜ਼, ਕੋਈ ਖਾਸ ਜਿਹੜੀ ਤੁਹਾਡੀ ਫੇਵਰੇਟ ਚੀਜ਼ ਆ ਵੀ ਹਾਂ ਭਾਈ ਇਹ ਸਾਰੇ ਜਣਿਆਂ ਨੂੰ ਖਾਣੀ ਚਾਹੀਦੀ ਆ, ਆਹ ਚੀਜ਼ ਜ਼ਰੂਰ ਆਪਣੇ ਜਿਹੜਾ ਉਹ ਨਾਲ ਐਡ ਕਰੋ? ਨਹੀਂ, ਪ੍ਰੋਟੀਨ ਦਾ ਧਿਆਨ ਰੱਖੋ। ਨੈਚੁਰਲ ਪ੍ਰੋਟੀਨ ਜਿੱਥੇ ਤੁਹਾਨੂੰ ਸੋਰਸ ਹੈ, ਕੋਈ ਨੌਨ ਵੈਜ ਆ ਉਹ ਐਗ ਵਗੈਰਾ ਖਾਵੇ, ਨਹੀਂ ਖਾਦਾ ਤਾਂ ਕੋਈ ਹੋਰ ਜਿਵੇਂ ਡਰਾਈ ਫਰੂਟ ਵਗੈਰਾ ਜਾਂ ਜਿੱਥੋਂ ਸੋਰਸ ਹੈਗੇ ਪ੍ਰੋਟੀਨ ਦੇ ਉਹਨਾਂ ਨੂੰ ਲੈਣਾ ਚਾਹੀਦਾ। ਜ਼ਰੂਰ ਪ੍ਰੋਟੀਨ ਜ਼ਰੂਰ ਲੈਣਾ ਚਾਹੀਦਾ ਸਰੀਰ। ਤੇ ਹੋਰ ਕੋਈ ਲੋਕਾਂ ਨੂੰ ਬੇਨਤੀ, ਕੋਈ ਅਪੀਲ ਤੁਸੀਂ ਕਰਨਾ ਚਾਹੁੰਦੇ ਹੋ? ਬਸ ਬੇਨਤੀ ਇਹੀ ਹੈ ਵੀ ਵਰਕਆਊਟ ਕਰੋ, ਆਪਦਾ ਖੁਸ਼ ਰਹੋ, ਮੈਡੀਟੇਸ਼ਨ ਕਰੋ। ਠੀਕ ਹੈ ਜੀ, ਤੇ ਘੱਟੋ ਮਾਂ ਘੱਟ ਦੀ ਸੇਵਾ ਕਰੋ ਜੀ, ਸਭ ਤੋਂ ਵੱਡੀ ਗੱਲ ਆ। ਸਹੀ ਮਾਂ ਬਾਪ ਨੂੰ ਸਾਂਭੋ, ਉਸ ਤੋਂ ਵੱਡਾ ਕੋਈ ਪੁੰਨ ਨਹੀਂ ਦੁਨੀਆ। ਬਾਕੀ ਕੰਮ ਧੰਦੇ ਤੇ ਚੱਲਦੇ ਰਹਿਣਗੇ ਦੁਨੀਆ 'ਚ। ਕੀ ਬਾਤ। ਤੇ ਸ਼ਿੰਦੇ ਭਾਜੀ ਤੁਸੀਂ ਇੱਕ ਵਾਰੀ ਜਿਹੜੇ ਆ ਰਹੇ ਟੂਰਨਾਮੈਂਟ ਉਹਦੇ ਬਾਰੇ ਫਿਰ ਦੱਸ ਦਿਓ, ਜੇ ਕਿਸੇ ਨੇ ਕੰਟੈਕਟ ਕਰਨਾ ਆ ਉਹ ਕੋਈ ਇਨਫੋਰਮੇਸ਼ਨ ਉਹ ਦੱਸ ਦਿਓ। ਹਾਂਜੀ ਭਾਜੀ, ਮੈਂ ਬਿੱਲੇ ਭਾਈ ਦਾ ਨੰਬਰ ਸ਼ੇਅਰ ਕਰ ਦਿੰਦਾ ਤੇ ਆਪਣਾ ਕਰ ਦਿੰਦਾ ਜੀ। ਤੁਸੀਂ ਇਹ ਨੰਬਰਾਂ ਤੇ ਜਿਹੜੇ ਵੀ ਮੇਰੇ ਵੀਰ ਨੇ ਫੋਨ ਕਰਨਾ ਕਰਕੇ ਤੇ ਕੰਪੀਟੀਸ਼ਨ ਬਾਰੇ ਜਾਣਕਾਰੀ ਲੈ ਸਕਦੇ ਆ। ਤੁਸੀਂ ਭਾਜੀ ਹੁਣਾਂ ਨੇ ਟ੍ਰੇਨਿੰਗ ਦੇਣੀ ਆ, ਟ੍ਰੇਨਿੰਗ ਬਾਰੇ ਪੁੱਛ ਸਕਦੇ ਆ ਤੇ ਡਾਈਟ ਬਾਰੇ ਪੁੱਛ ਸਕਦੇ ਆ। ਠੀਕ ਹੈ ਜੀ, ਨੰਬਰ ਕਰ ਦਿਓ ਜੀ ਸ਼ੇਅਰ। ਮੇਰਾ ਨੰਬਰ ਆਪਦਾ ਹੈਗਾ ਜੀ 559 916 1685। ਤਾਂ ਬਿੱਲੇ ਭਾਈ ਦਾ ਨੰਬਰ ਹੈਗਾ ਜੀ 559 385 5383। ਠੀਕ ਹੈ ਜੀ, ਤੁਸੀਂ ਇਹ 2 ਨੰਬਰਾਂ ਤੇ ਜੇ ਨਹੀਂ ਵੀ ਨੰਬਰ ਲੱਗਦਾ ਹੈਗਾ ਤਾਂ ਆਪਣਾ ਤੰਦੂਰੀ ਪੀਜ਼ਾ ਨਾਲ ਹੀ ਹੈ। ਬਿਲਕੁਲ, ਉੱਥੇ ਵੀ ਆ ਸਕਦੇ ਹੋ, ਉੱਥੇ ਹੈ ਤੇ ਆ ਕੇ ਗੱਲਬਾਤ ਹਾਂਜੀ ਕਰ ਸਕਦੇ। ਬਿਲਕੁਲ। ਸੋ ਬਹੁਤ ਵਧੀਆ ਲੱਗਾ, ਬਹੁਤ ਚੰਗਾ ਲੱਗਾ। ਤੇ ਇੱਕ ਵਾਰੀ ਫੇਰ ਅਸੀਂ ਟੋਨੀ ਭਾਜੀ ਨੂੰ, ਹਰਵਿੰਦਰ ਭਾਜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ। ਇਹ ਇਹਨਾਂ ਨੂੰ ਇੱਥੇ ਲੈ ਕੇ ਆਏ, ਇਹਨਾਂ ਨੇ ਲਾਸ ਵੇਗਸ ਦੇ ਵਿੱਚ 3 골ਡ ਮੈਡਲ ਜਿੱਤੇ ਆ। ਸੋ ਬਹੁਤ ਬਹੁਤ ਮੁਬਾਰਕਾਂ। 50 ਸਾਲ ਤੋਂ ਉੱਤੇ ਉਮਰ ਹੋਣ ਦੇ ਬਾਵਜੂਦ ਵੀ ਟੌਪ ਦਾ ਜਿਹੜਾ ਉਹ ਮੈਡਲ ਜਿਹੜਾ ਉਹ ਜਿੱਤਣਾ ਖਾਲਾ ਜੀ ਦਾ ਵਾੜਾ ਨਹੀਂ, ਉਹ ਜਿੱਤੇ ਆ। ਪ੍ਰੈਕਟਿਸ ਆ, ਡਾਈਟ ਆ ਤੇ ਡਿਸਿਪਲਿਨ ਆ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਰੂਟੀਨ ਆਪਣੇ ਵਿੱਚ ਜਿਹੜੀਆਂ ਉਹ ਐਡ ਕੀਤੀਆਂ। ਤੇ ਇਹ ਜਿਹੜੇ ਸਾਡੇ ਅਸਲ ਦੇ ਵਿੱਚ ਚਾਨਣ ਮੁਨਾਰੇ ਨੇ, ਇਹ ਇਨਸਪੀਰੇਸ਼ਨ ਨੇ, ਚਾਹੇ ਉਹ ਕੋਈ ਛੋਟੀ ਉਮਰ ਦਾ ਹੈ ਚਾਹੇ ਕੋਈ ਵੱਡੀ ਉਮਰ ਦਾ ਆ, ਵੀ ਇੱਦਾਂ ਸਿਹਤ ਜਿਹੜੀ ਆ ਉਹ ਆਪਾਂ ਬਣਾ ਕੇ ਰੱਖੀਏ। ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ ਜਿੱਦਾਂ ਗੱਲ ਕਹਿੰਦੇ ਆ। ਤੇ ਜਦੋਂ ਸਿਹਤ ਵਧੀਆ ਹੋ ਜਾਂਦੀ ਹੈ ਤਾਂ ਫਿਰ ਇੱਦਾਂ 골ਡ ਮੈਡਲ ਅੱਗੇ ਤੋਂ ਅੱਗੇ ਜਿਹੜੇ ਆ ਉਹ ਮਿਲਦੇ ਰਹਿੰਦੇ ਆ। ਬਾਕੀ ਪ੍ਰਬੰਧਕਾਂ ਦਾ ਵੀ ਜਿਹੜੇ ਕਰਵਾ ਰਹੇ ਆ, ਇਹ ਸਾਰਿਆਂ ਨੂੰ ਤਿਆਰ ਕਰਦੇ ਆ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੰਦੂਰੀ ਪੀਜ਼ੇ ਵਾਲੇ ਭਾਜੀ ਸ਼ਿੰਦੇ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਇਹਨਾਂ ਨੇ ਆ ਕੇ ਇਹਨਾਂ ਨੂੰ ਸਾਂਭਿਆ, ਇੱਥੇ ਲੈ ਕੇ ਆਏ ਆ ਤੇ ਗੱਲਬਾਤ ਕਰਨ ਦਾ ਜਿਹੜਾ ਉਹ ਮੌਕਾ ਮਿਲਿਆ। ਸੋ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਓ ਤੁਹਾਨੂੰ ਦਿਖਾਉਂਦੇ ਆ ਟੋਨੀ ਸੰਧੂ, ਜਿਨ੍ਹਾਂ ਦਾ ਪੂਰਾ ਨਾਮ ਅਮਨ ਪ੍ਰਕਾਸ਼ ਸਿੰਘ ਆ, ਜਿਹੜੇ ਕਿ ਇੰਟਰਨੈਸ਼ਨਲ ਚੈਂਪੀਅਨ, ਵਰਲਡ ਪਾਵਰ ਲਿਫਟਿੰਗ, ਵਰਲਡ ਸਟਰੋਂਗ ਮੈਨ, ਵਰਲਡ ਬਾਡੀ ਬਿਲਡਿੰਗ ਚੈਂਪੀਅਨ ਨੇ। ਉਹ ਆਪਣੇ ਕੋਲ ਆਏ ਆ। ਸੋ ਬਹੁਤ ਬਹੁਤ ਵਧਾਈ ਲਾਸ ਵੇਗਸ ਦੇ ਵਿੱਚ ਜਿਹੜਾ ਉਹ ਮੈਡਲ ਜਿੱਤਣ ਦੇ ਲਈ। ਆ ਥੋੜਾ ਜਿਹਾ ਆਪਣਾ ਪੋਰਟਫੋਲੀਓ ਜਿਹੜਾ ਦੱਸਿਓ ਵੀ ਕਦੋਂ ਤੋਂ ਲੱਗੇ ਆ, ਕਿੱਥੇ ਕਿੱਥੇ ਜਿਹੜਾ ਉਹ ਜਾ ਕੇ ਆਏ ਹੋਏ ਆ। ਹਾਂਜੀ ਹਾਂਜੀ, ਆ ਹੈਗਾ ਜੀ ਵਰਲਡ ਕੱਪ ਹੈ 2023 ਦਾ, ਮਾਸਕੋ 'ਚ ਹੋਇਆ, ਰਸ਼ੀਆ 'ਚ। ਅੱਛਾ ਜੀ। ਹਾਂਜੀ, ਇੱਥੇ ਵੀ ਆਪਣੇ 3 ਮੈਡਲ ਆਏ ਸੀ। ਇਹ ਪਿਛਲੇ ਸਾਲ ਦੀ ਗੱਲ ਆ? 17 ਤੇ 19 ਨਵੰਬਰ ਦਾ ਸੀ। ਠੀਕ ਹੈ ਜੀ, ਕੀ ਬਾਤਾਂ ਆ। ਹਾਂਜੀ, ਸੋ ਇੱਥੇ ਵੀ ਸੇਮ ਕੈਟਾਗਰੀ ਦੇ ਜਿਹੜੇ ਮੈਡਲ ਜਿਹੜੇ ਹਾਂਜੀ 90 kg ਚ ਸੀ ਮੈਂ। 90 kg, ਹਾਂਜੀ। ਆਹ ਨਾ ਫੋਟੋ ਨੇ ਦੀ ਫੋਟੋ, 2 골ਡ, 1 ਸਿਲਵਰ ਸੀ ਉੱਤੇ। ਠੀਕ ਆ, ਬਹੁਤ ਅੱਛੇ। ਹਾਂਜੀ, ਸੋ ਇਦਾਂ ਆ ਜਵਾਨੀ ਦੇ ਟਾਈਮ ਦੀ ਫੋਟੋ ਲੱਗਦੀ ਹੈ। ਹਾਂ, ਜਦੋਂ ਬਾਡੀ ਬਿਲਡਿੰਗ ਕਰਦੇ ਸੀ ਨਾ। ਅੱਛਾ, ਉਦੋਂ ਦੀ ਆ ਇਹ 90s ਦੀ ਹੈ। ਇਹ ਹਾਂਜੀ 92 ਦੇ ਆ। ਅੱਛਾ, ਹਾਂਜੀ। ਹੁਣ ਤਾਂ ਟੋਨੀ ਸੰਧੂ ਬਦਲ ਗਿਆ ਹੈ। ਆ ਹੈਗੀ ਆਰਨੋਲਡ ਕਲਾਸਿਕ। ਠੀਕ ਹੈ, ਸਾਊਥ ਅਫਰੀਕਾ ਚ ਹੋਈ ਸੀ। ਠੀਕ ਹੈ ਜੀ।
ਆ ਸਾਰੇ ਖੜੇ ਆ, ਸਾਊਥ ਅਫਰੀਕਾ ਟੀਮ ਹੈ ਪੂਰੀ। ਅੱਛਾ, ਆਹ ਆਪਣੇ ਸਲੀਨਾ ਜੀ ਠੀਕ ਨਾਲ ਹੈ, ਮੇਰੇ। ਇਹ ਨਾਲ ਤੁਹਾਡੇ ਹਾਂਜੀ ਗਏ ਹਾਂਜੀ, ਸੀਗੇ ਇਕੱਠੇ ਉੱਥੇ ਅਸੀਂ ਜਿੱਤਿਆ ਸਾਰਾ 골ਡ ਮੈਡਲ। ਆ ਸੋ ਫਾਰ ਜਾਂ ਜਿੰਨੇ ਤੁਹਾਡੇ ਇਹ ਮੈਡਲ ਆਪਣੇ ਹਾਂਜੀ, ਇਹ ਸਾਰੀ ਆਪਣੀ ਕਮਾਈ ਹੈ ਜੀ। ਕਮਾਈ ਆ ਲੋਕਲ ਤੋਂ ਲੈ ਕੇ ਇੰਟਰਨੈਸ਼ਨਲ ਮੈਡਲਸ ਹੈ। ਆ ਜਿਹੜੀ ਪਲੇਸਿੰਗ ਹੋਈ ਸੀ ਨਾ ਆਰਨੋਲਡ ਦੇ ਪੇਜ ਦੇ ਉੱਪਰ, ਉਹਦੀ ਫੋਟੋ ਆ। ਕੀ ਬਾਤ ਹੈ, ਖੜੇ ਆ ਕੀ ਬਾਤ। ਸੋ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ, ਏਜ ਕੈਟਾਗਰੀ ਹੁੰਦੀ ਆ ਕਿ weight ਕੈਟਾਗਰੀ ਹੁੰਦੀ ਆ? ਦੋਨੋਂ ਹੁੰਦੀਆਂ। ਦੋਨੋਂ ਹੁੰਦੀਆਂ, ਅੱਛਾ। ਹਾਂਜੀ। ਸੋ ਤੁਸੀਂ ਇਸ ਟਾਈਮ ਕਿਹੜੀ ਕੈਟਾਗਰੀ? ਮਾਸਟਰ ਕੈਟਾਗਰੀ 'ਚ ਲੜ ਰਿਹਾ, ਮਾਸਟਰ ਕੈਟਾਗਰੀ, ਠੀਕ ਹੈ ਜੀ। ਵਰਲਡ ਕੱਪ ਹੋਇਆ ਇੱਥੇ, 3 골ਡ ਆਏ ਆਪਣੇ ਥਾਈਲੈਂਡ 'ਚ। ਕੀ ਬਾਤ ਹੈ, ਇੱਥੇ ਹਾਂ ਕੀ ਬਾਤ ਹੈ। ਸੋ ਮੁੰਡੇ ਜਦੋਂ ਤੁਹਾਡੇ ਨੌਜਵਾਨਾਂ ਦੇ ਨਾਲ ਕਰਦੇ ਆ, ਪ੍ਰੈਕਟਿਸ ਕਰਦੇ ਆ, ਉਹਨਾਂ ਕੋ ਕਈ ਵਾਰੀ ਇੰਨਾ ਭਾਰ ਚੱਕ ਹੋ ਜਾਂਦਾ ਕਿ ਨਹੀਂ? ਨਹੀਂ ਹੁੰਦਾ, ਫੇ ਕੀ ਕਹਿੰਦੇ ਆ? ਉਹ ਠੀਕ ਹੈ, ਮੋਟੀਵੇਟ ਜ਼ਰੂਰ ਹੁੰਦੇ ਆ ਯਾਰ, ਵੀ ਇਹ ਕਰ ਰਹੇ ਤਾਂ ਅਸੀਂ ਵੀ ਕਰ ਸਕਦੇ ਹਾਂ। ਅਸੀਂ ਵੀ ਕਰ ਸਕਦੇ ਆ। ਕੀ ਬਾਤ। ਏਸ਼ੀਅਨ ਚੈਂਪੀਅਨਸ਼ਿਪ ਹੋਈ ਸੀ ਕਜ਼ਾਕਿਸਤਾਨ 'ਚ, ਠੀਕ ਹੈ ਜੀ, 2024 ਅਲਮੇਟੀ 'ਚ। ਉੱਥੇ ਵੀ ਮੈਡਲ, 골ਡ ਮੈਡਲ ਜਿੱਤਿਆ। ਹਾਂਜੀ, ਉੱਥੇ 골ਡ ਮੈਡਲ ਜਿੱਤਿਆ ਆਪਾਂ। ਆ ਟੀਮ ਸਾਡੀ ਸਾਰੀ ਗਈ ਸੀ, ਜਿਹੜੇ ਸਾਰੇ ਜਣੇ ਉੱਥੇ ਗਏ ਸੀਗੇ। ਸੋ ਨਾਲ ਆਪਾਂ ਦੇਖਦੇ ਵੀ ਕੁੜੀਆਂ ਵੀ ਜਿਹੜੀਆਂ ਪਾਰਟਿਸਿਪੇਟ ਕਰਦੀਆਂ। ਹਾਂ, ਉਹ ਹੀ ਪਰ ਹਾਂਜੀ। ਕੀ ਬਾਤ ਹੈ, ਬਹੁਤ ਅੱਛੇ, ਬਹੁਤ ਅੱਛੇ। ਹਾਂਜੀ, ਸੋ ਇਸ ਤਰੀਕੇ ਦੇ ਨਾਲ ਆ ਇਹ ਹੋਈ ਜੀ ਪਹਿਲੀ, ਜਦੋਂ ਸਲੀਨਾ ਜੀ ਲੈ ਕੇ ਗਏ ਆ ਵਰਲਡ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਹੋਈ ਸੀ। ਅੱਛਾ, ਇਹ ਕਿਹੜੇ ਸਾਲ ਦੀ ਗੱਲ ਹੈ? ਇਹ 2022 ਦੀ? ਇਹ 17 18 2022 ਦੀ ਹੈ। ਅੱਛਾ, ਦਿੱਲੀ ਦੀ ਆ। ਸ਼ੁਰੂਆਤ ਇਹਨਾਂ ਨੇ ਇੱਥੋਂ ਕਰਾਈ ਸੀ। ਅੱਛਾ, ਦੁਬਾਰਾ ਜਦੋਂ ਠੰਡੇ ਹੋ ਦੁਬਾਰਾ ਉੱਠੇ ਆ? ਹਾਂਜੀ, ਦੁਬਾਰਾ ਸਿਲਵਰ ਮੈਡਲ ਆਇਆ ਸੀ ਇੱਥੇ ਆਪਣਾ। ਕੀ ਬਾਤ ਹੈ, ਹਾਂਜੀ, ਕੀ ਬਾਤ ਹੈ, ਬਹੁਤ ਅੱਛੇ, ਵਾਹ ਜੀ ਵਾਹ, ਵੈਰੀ ਨਾਈਸ। ਸੋ ਅੱਗੇ ਜਿਹੜਾ ਆਪਾਂ ਚੱਲਦੇ ਜਾਈਏ, ਇਹ ਹੋਇਆ ਜੀ ਉੱਥੇ IGF ਦਿੱਲੀ 'ਚ ਵਰਲਡ ਚੈਂਪੀਅਨ, ਉਹ ਸੀ ਉਹਦੇ ਸ਼ੇਰੂ ਕਲਾਸਿਕ ਦਾ। ਠੀਕ ਹੈ ਜੀ, ਇੰਟਰਨੈਸ਼ਨਲ ਚੈਂਪੀਅਨਸ਼ਿਪ ਸੀ। ਤੇ ਹੁਣ ਅਗਲਾ ਜਿਹੜਾ ਕੰਪੀਟੀਸ਼ਨ ਤੁਹਾਡਾ 올림픽 ਆ, ਉਸ ਤੋਂ ਵਿਚਾਲੇ ਵੀ ਕੋਈ ਹੈਗੇ? 올림픽, ਠੀਕ ਆ ਹੋਇਆ ਆਪਣਾ ਜੀ ਸੋਨੂ ਸੂਦ ਕਲਾਸਿਕ ਦਾ, ਇਹਨਾਂ ਨੇ ਵਰਲਡ ਚੈਂਪੀਅਨਸ਼ਿਪ ਕਰਾਈ ਸੀ ਇਹਨਾਂ ਨੇ। ਸੋ ਫਾਰ ਸੈਲੀਬ੍ਰਿਟੀਆਂ ਜੋ ਮੈਂ ਦੇਖ ਰਿਹਾ ਵੀ ਇਸੇ ਨੇ ਮਦਦ ਕੀਤੀ ਆ। ਹੈ ਇਹ ਇਹਨਾਂ ਦਾ ਫਰੈਂਡ ਆ, ਇਹ ਸਪੋਰਟ ਵੀ ਬਹੁਤ ਕਰਦੇ ਆ। ਠੀਕ ਆ, ਹਾਂ, ਨਹੀਂ ਖੁਦ ਵੀ ਆਪ ਵੀ ਸਿਹਤ ਦਾ ਧਿਆਨ ਰੱਖਦੇ ਹੋ, ਵੀ ਪਤਾ ਲੱਗਦਾ। ਬਿਲਕੁਲ ਬਿਲਕੁਲ, ਆ ਵੀ ਹੈਲਥ ਕੌਨਸ਼ੀਅਸ ਨੇ, ਬਹੁਤ ਹੈਲਥ ਕੌਨਸ਼ੀਅਸ ਨੇ। ਹਾਂਜੀ ਹਾਂਜੀ। ਸੋ ਆ ਲੇਟੈਸਟ ਨੇ ਇਹ, ਹਾਂਜੀ, ਇਹ ਦੇਖੋ ਸ਼ਾਇਦ ਇਹਦੇ 'ਚ ਨਾ, ਹਾਂਜੀ, ਆ ਤਾਂ ਹੋ ਗਈ ਆਪਣੀ। ਹਾਂਜੀ, ਬਸ ਇਹ ਜਦੋਂ ਆਪਣੇ ਸਲੀਨਾ ਜੀ ਇੱਥੇ 올림픽 'ਚ ਆਏ ਨਾ ਪਿੱਛੇ, ਪਿਛਲੇ ਸਾਲ, ਨਹੀਂ ਹੁਣੇ ਹੋਈ ਆ, ਅੱਜ ਹੁਣੇ ਹੋ ਕੇ ਹਟੀ ਆ। ਹਾਂਜੀ ਹਾਂਜੀ, ਠੀਕ ਆ, ਉਸ ਟਾਈਮ ਤੇ ਇਹ ਐਲਬਮ ਉਹਨਾਂ ਦੀ ਸੀ। ਇਹ ਸਾਡੀ ਸਾਰੇ ਸਾਊਥ ਅਫਰੀਕਾ ਵਗੈਰਾ ਜਿੱਥੇ ਵੀ ਗਏ ਸਾਰੇ ਜਣੇ ਇਕੱਠੇ ਜਿੱਥੇ ਜਾ ਕੇ। ਸਟੀਵ ਡੈਨਿਸਨ ਸਾਡੇ ਪ੍ਰੈਜ਼ੀਡੈਂਟ ਹੈ ਵਰਲਡ ਦੇ ਪਾਵਰ ਲਿਫਟਿੰਗ ਦੇ। ਠੀਕ ਹੈ, ਕੀ ਬਾਤ ਹੈ। ਹਾਂਜੀ, ਬਸ ਉਹਨੇ ਬਹੁਤ ਵਧੀਆ ਜੀ, ਤੇ ਮੁਬਾਰਕਾਂ ਬਹੁਤ ਇੱਕ ਵਾਰੀ ਫਿਰ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਸੋ ਆਪਾਂ ਹੁਣ ਹਰਿੰਦਰ ਸਿੰਘ ਗਿੱਲ, ਹਰਿੰਦਰ ਸਿੰਘ ਸਲੀਨਾ ਜੀ, ਉਹਨਾਂ ਦੇ ਬਾਰੇ ਜਿਹੜਾ ਜਾਣਦੇ, ਉਹਨਾਂ ਦਾ ਪੋਰਟਫੋਲੀਓ ਕਦੋਂ ਤੋਂ ਇਹ ਲੱਗੇ ਹੋਏ ਆ, ਇਹਨਾਂ ਨੇ ਬਹੁਤ ਤਿਆਰ ਕੀਤੇ, ਖੁਦ ਵੀ ਆਪ ਵੀ ਕਰਦੇ ਆ। ਤੇ ਹਰਿੰਦਰ ਜੀ, ਸੋ ਸਰਟੀਫਿਕੇਟ ਨੇ ਬਹੁਤ ਸਾਰੇ ਹੈ ਜੀ। ਇਹ ਜੀ ਮੈਂ ਬੋਡੀ ਬਿਲਡਿੰਗ ਏਸ਼ੀਆ ਦਾ ਪ੍ਰੈਜ਼ੀਡੈਂਟ ਲਿਆ ਇਹਨਾਂ ਨੇ। ਠੀਕ ਹੈ ਜੀ, IBFF ਦਾ। ਹਾਂਜੀ, ਇਹ ਉਹਦੀ ਆ। ਇਹ ਇਸ ਸਾਲ ਹੋਇਆ ਸੀ ਜਾਂ ਪਿਛਲੇ ਸਾਲ ਚੁਣੇ ਗਏ? ਇਹ ਐਤਕੀ ਲਿਆ ਜੀ, ਪਹਿਲਾਂ ਮੈਂ ਇੰਡੀਆ ਦਾ ਪ੍ਰੈਜ਼ੀਡੈਂਟ ਸੀਗਾ, ਠੀਕ ਹੈ, ਹੁਣ ਇਹਨਾਂ ਨੇ ਏਸ਼ੀਆ ਦਾ ਪ੍ਰੈਜ਼ੀਡੈਂਟ ਲਿਆ ਬੋਡੀ ਬਿਲਡਿੰਗ ਦਾ। ਸੋ ਬਹੁਤ ਤੁਹਾਨੂੰ ਜਿਹੜੇ ਜੀ ਇਸ ਦੇ ਵਿੱਚ ਵਧਾਈਆਂ ਜੀ। ਹਾਂਜੀ। ਸੋ ਜੱਜ ਵੀ ਕਰਦੇ ਆ ਤੁਸੀਂ? ਹਾਂਜੀ, ਮੈਂ ਜੱਜਮੈਂਟ ਵੀ ਕਰਦਾ, ਜੱਜ ਵੀ ਬੋਡੀ ਬਿਲਡਿੰਗ ਦੇ ਵਿੱਚ। ਸੋ ਜੱਜ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ? ਵੀ ਲੌਕ ਆਊਟ ਹੁੰਦਾ ਹੈ? ਬੋਡੀ ਬਿਲਡਿੰਗ ਦੇ ਵਿੱਚ 7 ਪੋਚ ਕੰਪਲਸਰੀ ਹੁੰਦੇ ਆ। ਠੀਕ ਹੈ, ਉਦਾਂ ਬਾਈਸੈਪ ਹੋ ਗਿਆ, ਹਾਂ, ਵੀ ਸ਼ੇਪ ਹੋ ਗਈ, ਸਾਈਡ ਚੈਸਟ ਹੋ ਗਏ, ਹਾਂ, ਸਾਰੇ ਜਿਹੜੇ 7 ਪੋਚ ਕੰਪਲਸਰੀ ਹੁੰਦੇ ਉਹ ਦੇਖਦੇ ਆ, ਉਹ ਦੇਖਣਾ ਹੁੰਦਾ ਹੈ। ਹਾਂਜੀ। ਤੇ ਉਹ ਵੀ ਇੱਕ ਚੀਜ਼ ਦੇਖਦਾ ਵੀ ਉਹ ਇਦਾਂ ਲੱਗਦਾ ਡਾਰਕ ਜੇ ਬੜੇ ਹੋ ਕੇ ਆਉਂਦੇ ਕਈ ਵਾਰੀ, ਬੰਦਾ ਉਹਨਾਂ ਹੁੰਦਾ ਨਹੀਂ, ਪਰ ਉਹ ਡਾਰਕ ਜਿਹਾ ਹੁੰਦਾ, ਉਹਦਾ ਕੀ ਕਰਦੇ? ਆਇਲ ਲਾ ਕੇ ਲਿਸ਼ਕਦਾ, ਹਾਂ, ਲਿਸ਼ਕਾ ਕੇ। ਕੀ ਬਾਤ ਹੈ। ਇਹਦੇ ਵਿੱਚ ਹੀ ਮੈਂ ਵਰਲਡ ਸਟਰੋਂਗਮੈਨ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਹਾਂ। ਠੀਕ ਹੈ ਜੀ। ਤੇ ਇਹਦੇ ਵਿੱਚ ਇਹ ਹੈਗਾ ਮੈਂ ਏਸ਼ੀਆ ਦੇ ਜੱਜ ਬਣਿਆ ਸੀਗਾ। ਆ ਇੰਗਲੈਂਡ ਦੇ ਵਿੱਚ ਬੋਡੀ ਬਿਲਡਿੰਗ ਕੰਪੀਟੀਸ਼ਨ ਹੋਇਆ ਸੀ, ਉੱਥੇ ਮੈਂ ਚੀਫ ਜੱਜ ਸੀਗਾ। ਕੀ ਬਾਤ ਹੈ। ਇੰਡੀਆ ਦਾ ਪਹਿਲਾ ਬੰਦਾ ਸੀ ਮੈਂ ਜਿਹੜਾ ਜੱਜ ਦੇ ਤੌਰ ਤੇ ਜੱਜ ਦੇ ਤੌਰ ਤੇ ਗਿਆ। ਕੀ ਬਾਤ ਹੈ। ਤੁਸੀਂ ਕਿਹੜੇ ਸਾਲ ਦੇ ਵਿੱਚ ਆ ਗਏ ਸੀਗੇ ਐਜ਼ ਅ ਸਪੋਰਟਸ? ਮੈਂ 90-91 ਤੋਂ ਕਰ ਰਿਹਾ ਐਕਸਰਸਾਈਜ਼। ਆ ਪਿਛਲੇ ਸਾਲ ਹਾਇਓ ਆਰਨੋਲਡ ਕਲਾਸਿਕ ਹੋਇਆ ਸੀਗਾ ਜੀ। ਹਾਂ, ਪਿਛਲੇ ਸਾਲ ਉੱਥੇ ਆਇਆ ਸੀਗਾ ਮੈਂ। ਓਕੇ, ਠੀਕ ਹੈ। ਇਹਦੇ ਇਸ ਸਾਲ ਦੀਆਂ ਹੀ ਆ? ਹਾਂਜੀ, ਪਿਛਲੇ ਸਾਲ ਜਿਹੜੀਆਂ ਪਿਛਲੀਆਂ ਲਾਸਟ ਹੋ ਗਏ। ਹਾਂਜੀ। ਸੋ ਇੱਥੇ ਜਦੋਂ ਤੁਸੀਂ ਇਹਨਾਂ ਨੂੰ ਨਾਲ ਮਿਲਦੇ ਆ ਤੇ ਆਪਣੇ ਵਾਲੇ ਜਿਹੜੇ ਤੁਸੀਂ ਤਿਆਰ ਕੀਤੇ ਹੁੰਦੇ ਆ, ਫਿਰ ਉਹ ਕਿੱਦਾਂ ਲੱਗਦਾ, ਕਿੱਦਾਂ ਮਹਿਸੂਸ ਹੁੰਦਾ ਆ? ਹੁਣ ਤਾਂ ਕੋਈ ਫੀਲ ਨਹੀਂ ਹੁੰਦਾ ਆਪਣੇ, ਤਾਂ ਮੈਨੂੰ ਐਂ ਲੱਗਦਾ ਵੀ ਆਪਣੇ ਵਾਲੇ ਤਗੜੇ ਆ ਇਹਨੇ। ਅੱਛਾ, ਫਿਰ ਮਾਤ ਕਿੱਥੇ ਰਹਿ ਜਾਂਦੀ ਹੈ? ਮਾਤ ਰਹਿ ਜਾਂਦੀ ਆਪਣੀ ਸਰਕਾਰਾਂ ਦੀ, ਜੇ ਸਪੋਰਟ ਕਰਨ। ਕਈ ਪਲੇਅਰ ਘਰੋਂ ਗਰੀਬ ਆ, ਉਹਨਾਂ ਦੀ ਸਪੋਰਟ ਵਾਲਾ ਨਹੀਂ ਹੁੰਦਾ, ਉਹ ਵਿਚਾਰੇ ਉੱਥੇ ਹੀ ਰਹਿ ਜਾਂਦੇ ਆ। ਜੇ ਸਰਕਾਰਾਂ ਸਪੋਰਟ ਕਰਨ, ਲੋਕ ਸਪੋਰਟ ਕਰਨ, ਹਾਂ, ਆਪਣੇ ਪਲੇਅਰ ਤਾਂ ਕਿਤੇ ਦੀ ਕਿਤੇ ਜਾ ਸਕਦੇ। ਜ਼ਿਆਦਾ ਜਿਹੜੀ ਉਹ ਸਰਕਾਰਾਂ ਦੀ ਚਾਹੀਦੀ ਆ। ਇਹ ਆਰਨੋਲਡ ਕਲਾਸਿਕ 2019 ਦੀ ਹੈ ਜੀ। ਠੀਕ ਹੈ ਜੀ, ਓਕੇ।
ਇੱਥੇ ਆਰਨੋਲਡ ਦੇ ਨਾਲ ਆਰਨੋਲਡ ਕਿਦਾਂ ਦਾ ਬੰਦਾ ਹੈ? ਜਦੋਂ ਬਹੁਤ ਵਧੀਆ ਗ੍ਰੇਟ ਮੈਨ ਹੈ ਜੀ, ਬਹੁਤ ਵਧੀਆ ਬੰਦਾ ਜੀ। ਠੀਕ ਆ। ਹਾਂਜੀ ਹਾਂ, ਬੰਦੇ ਨੂੰ ਦੇਖ ਕੇ ਆਉਂਦਾ ਆ ਵੀ ਮੈਂ ਇਹਨੂੰ ਦੇਖ ਕੇ ਇਹਦੀਆਂ ਛੋਟੇ ਹੁੰਦੇ ਫੋਟੋ ਦੇਖਦੇ ਹੁੰਦੇ ਸੀਗੇ। ਅਸੀਂ ਤਾਂ ਜ਼ਿੰਦਗੀ ਸੋਚਿਆ ਵੀ ਨਹੀਂ ਸੀ ਕਦੇ ਆਰਨੋਲਡ ਦੇ ਨਾਲ ਬਰਾਬਰ ਫੋਟੋ ਖਿੱਚਾਂਗੇ, ਤੇ ਹੁਣ ਬਰਾਬਰ ਜੇ ਹੋਈ ਤਾਂ ਮਾਣ ਮਹਿਸੂਸ ਹੁੰਦਾ ਵੀ ਹਾਂ ਯਾਰ ਵਾਕਈ। ਇਹ ਭਾਈ ਸਾਹਿਬ ਕੌਣ ਨੇ? ਇਹ ਅਮਨ ਆ ਜੀ, ਮੁੰਡਾ ਅੰਮ੍ਰਿਤਸਰ ਤੋਂ ਮੇਰੇ ਨਾਲ ਆਇਆ ਸੀ ਉਦੋਂ। ਠੀਕ ਹੈ, 19 ਚ 골ਡ ਮੈਡਲ ਆਇਆ ਸੀ, 19 ਚ ਮੇਰੇ ਨਾਲ ਖੇਡਣ ਕੇ ਆਈ ਬਾਡੀ ਬਿਲਡਿੰਗ। ਕੀ ਬਾਤ ਹੈ। ਹੁਣ ਮੁੰਡੇ ਕਿੰਨੇ ਕੁ ਤਿਆਰ ਨੇ ਇਦਾਂ ਦੇ? ਮੁੰਡੇ ਬਹੁਤ ਤਿਆਰ ਤਾਂ ਕਾਫੀ ਆ, ਤਿਆਰ ਕਾਫੀ। ਹਾਂਜੀ ਠੀਕ ਆ। ਅਗਲੇ ਸਾਲ ਫਿਰ ਜ਼ਿਆਦਾ ਲੈ ਕੇ ਜਾਣੇ? ਮੈਂ ਕਿਹਾ ਜੀ ਧੂਮਾਂ ਪੜ ਦਾਂਗੇ ਪੂਰਾ। ਠੀਕ ਆ ਜੀ। ਇਹ ਹੈਗੀ ਹੈ ਜੀ 2023 ਦੀ, ਇਹ ਸਪੇਨ ਚ ਹੋਇਆ ਸੀਗਾ ਆਰਨੋਲਡ ਕਲਾਸਿਕ, ਉਦੋਂ ਟੀਮ ਲੈ ਕੇ ਆਇਆ ਸੀ ਮੈਂ। ਠੀਕ ਹੈ। ਆਪਾਂ ਦੇਖਦੇ ਵੀ ਇੱਥੇ ਲੜਕੀਆਂ ਵੀ ਆ, ਆਪਣੇ ਵੀ ਜਿਹੜੀਆਂ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂਦੀਆਂ ਨੇ। ਅਸੀਂ ਹੁਣ ਨੈਕਸਟ ਜਿਹੜਾ ਕਰਾ ਰਹੇ ਜੀ ਇੱਥੇ, ਉਹਦੇ ਚ ਮੈਂ ਕੁੜੀਆਂ ਦੀ ਟੀਮ ਵੀ ਲੈ ਕੇ ਆਉਂਗਾ, ਮੁੰਡਿਆਂ ਦੀ ਟੀਮ ਵੀ ਲੈ ਕੇ ਆਉਂਗਾ। ਠੀਕ ਹੈ ਜੀ, ਕੀ ਬਾਤ ਹੈ। ਸੋ ਆ ਇੰਗਲੈਂਡ ਦੇ ਵਿੱਚ ਮਿਲਦਾ ਉਹ ਜਿਹੜਾ ਜੱਜ ਕਰਦੇ ਹੋਏ ਹੈ। ਹਾਂਜੀ, ਇੱਥੇ ਮੈਂ ਜੱਜਮੈਂਟ ਸੀਗਾ, ਚੀਫ ਜੱਜ ਬਣਿਆ ਸੀ ਜੀ। ਠੀਕ ਹੈ ਜੀ, ਕੀ ਬਾਤ ਹੈ। ਸੋ ਹੁਣ ਜਿਹੜਾ ਸਪੋਰਟਸ ਦੇ ਵਿੱਚ ਤੁਹਾਡਾ ਮੇਨ ਪ੍ਰਬੰਧਕ ਦਾ ਤੇ ਜੱਜ ਦਾ ਜਿਹੜਾ ਰੋਲ ਹੁਣ ਜ਼ਿਆਦਾ ਹੈ। ਹਾਂਜੀ ਹਾਂਜੀ ਹੈ। ਕਦੀ ਕਦੀ ਆਪ ਵੀ ਜੀ ਕਰਦਾ ਵੀ ਚਲੇ ਜਾਈਏ ਦੁਬਾਰਾ? ਨਹੀਂ, ਉੱਠਦਾ ਹੀ ਹੈ ਜੀ ਕਿ ਕੀੜਾ ਉੱਠਦਾ ਹੈ। ਸਪੋਰਟਸਮੈਨ ਦੇ ਜਿਹੜਾ ਕੀੜਾ ਜਾਂਦਾ ਨਹੀਂਗਾ। ਮੈਂ ਤਾਂ ਕੱਲ ਵੀ ਕਹਿੰਦਾ ਸੀ ਭਲਵਾਨ ਨੂੰ, ਮੇਰੇ ਨਾਲ ਸੀਗਾ, ਮੈਂ ਭਲਵਾਨ ਜੀ ਮੇਰਾ ਤਾਂ ਆਪਦਾ ਜੀ ਕਰਦਾ। ਹਾਂ, ਫਿਰ ਨੈਕਸਟ ਟਾਈਮ ਮੇਰਾ ਲੱਗਦਾ ਆ ਵੀ ਮੈਂ ਵੀ ਤੁਸੀਂ ਵੀ ਖਿੱਚਣਾ ਮੈਡਲ ਹੈ? ਕਰੂੰਗਾ ਜੀ। ਕੀ ਬਾਤ ਹੈ। ਇਹ ਲਾਸਟ ਈਅਰ ਹੈ ਕੈਨੇਡਾ ਦੇ ਵਿੱਚ ਹੋਈ ਸੀਗੀ ਮਿਸਟਰ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੀ ਟੀਮ ਲੈ ਕੇ ਆਈ ਸੀਗੀ। ਵੈਰੀ ਨਾਈਸ, ਵੈਰੀ ਨਾਈਸ। ਸੋ ਇਸੇ ਤਰੀਕੇ ਦੇ ਨਾਲ ਇਹ ਰਾਜਾ ਕਰਾਉਂਦਾ ਜੀ ਉੱਥੇ ਸਟਰੋਂਗਮੈਨ ਹਰ ਇੱਕ ਸਾਲ, ਉਜ਼ਬੇਕਿਸਤਾਨ ਦਾ। ਹਾਂਜੀ ਹਾਂਜੀ ਹਾਂਜੀ। ਅੱਛਾ, ਹਰ ਸਾਲ? ਹਰ ਇੱਕ ਸਾਲ ਮੈਨੂੰ ਐਜ਼ ਏ ਸਟਰੋਂਗਮੈਨ ਦੇ ਵਿੱਚ ਆਪਾਂ ਦੇਖਦੇ ਵੀ ਕਿਤੇ ਹੱਲ ਚੱਕਿਆ, ਥੋੜਾ ਡਿਫਰੈਂਟ ਪੁਰਾਣੇ ਬਜ਼ੁਰਗ ਜਿਵੇਂ ਆਪਣੇ ਬੋਰੀਆਂ ਚੱਕਦੇ, ਆਰਨਾ ਚੱਕਦੇ ਹੁੰਦੇ ਸੀਗੇ, ਉਹੀ ਗੇਮਾਂ ਜੀ ਗੋਰੇ ਆਪਣੇ ਹੁਣ ਨਵੇਂ ਡਿਜ਼ਾਈਨ ਦੇ ਵਿੱਚ ਇਹ ਕਰਾ ਰਹੇ ਆ। ਹਾਂਜੀ ਹਾਂਜੀ, ਆਪਣੀਆਂ ਗੇਮਾਂ, ਆਪਣੇ ਗੱਡੇ ਆ ਜੀ ਜਿਹੜੇ ਆਪਣੇ। ਹਾਂ, ਇਹ ਹੁਣ ਆਪਣੇ ਛੱਡਦੀਆਂ ਸੀਗੀਆਂ, ਲੋਪ ਹੋ ਗਈਆਂ ਸੀਗੀਆਂ, ਤੇ ਮੈਂ ਹੁਣ ਕੋਸ਼ਿਸ਼ ਕਰ ਰਿਹਾ ਤੇ ਇੰਡੀਆ ਦੇ ਵਿੱਚ ਮੈਂ ਸਟਰੋਂਗਮੈਨ ਦੇ ਵੀ ਕੰਪੀਟੀਸ਼ਨ ਕਰਾਉਂਦਾ ਰਹਿਣਾ। ਅਸੀਂ ਮੈਂ ਹੁਣ ਅਮਰੀਕਾ ਦੇ ਵਿੱਚ ਵੀ ਇਹੀ ਕਰਾਉਣ ਜਾ ਰਹੇ ਹਾਂ, ਸਟਰੋਂਗਮੈਨ ਦਾ, ਰੈਸਲਿੰਗ ਦਾ ਤੇ ਪਾਵਰ ਲਿਫਟਿੰਗ ਦਾ। 올림픽 ਤੋਂ ਪਹਿਲਾਂ ਕਰਾਵਾਂਗੇ। ਠੀਕ ਹੈ। ਮੈਂ ਚੰਦਾ ਤੇ ਭਲਵਾਨ ਬਿੱਲਾ। ਇਸੇ ਦਰਮਿਆਨ ਤੁਸੀਂ ਥੋੜਾ ਜਿਹਾ ਵੀ ਦੱਸੋ ਵੀ ਹਰ ਇੱਕ ਦੇ ਲਈ ਬਾਡੀ ਬਿਲਡਿੰਗ ਸੰਭਵ ਨਹੀਂ ਆ, ਪਰ ਕਿਹੜੀ ਚੀਜ਼ ਦਾ ਜਿਹੜਾ ਸਿਹਤ ਨੂੰ ਲੈ ਕੇ ਵੀ ਬੰਦਾ ਕਰੇ, ਵੀ ਵਾਕ ਕਰ ਲਵੇ, ਸਾਈਕਲ ਕਰ ਲਵੇ, ਜਾਂ ਕਿਹੜੀ ਚੀਜ਼ ਜਿਹੜੀ ਉਹ ਜਿਹੜੀ ਜ਼ਰੂਰ ਕੁਛ ਨਾ ਕੁਛ ਜਿਹੜਾ ਕਰਨਾ, ਕੁਛ ਨਾ ਕੁਛ ਕੋਈ ਨਾ ਕੋਈ ਵਰਕਆਊਟ ਜ਼ਰੂਰ ਕਰਨਾ ਚਾਹੀਦਾ। ਸੈਰ ਕਰ ਲਓ, ਗਰਾਊਂਡ 'ਚ ਜਾ ਵੜੋ, ਨਹੀਂ ਜਿਮ ਸਕਦੇ, ਕੁਛ ਨਾ ਕੁਛ ਤਾਂ ਵਰਕਆਊਟ ਕਰੋ ਨਾ। ਜੇ ਘਰ ਤੇ ਕੰਮ ਤਾਂ ਰਹਿਣਾ ਹੀ ਆ। ਹਾਂ, ਕੰਮ ਤਾਂ ਮੁੱਕਣੇ ਨਹੀਂ। ਹਾਂਜੀ। ਇਹ 2023 ਦੀ ਹੈ ਜੀ। ਠੀਕ ਹੈ ਜੀ। ਸਾਊਥ ਅਫਰੀਕਾ ਸੀਗੀ। ਇੱਥੇ ਸਾਡੇ 4 ਮੈਡਲ ਸੀ। ਆ ਮੁੰਡਾ ਟੋਨੀ ਜਿਹੜਾ ਸਾਡੇ ਨਾਲ ਆਇਆ, ਇਹਦਾ ਵੀ 골ਡ ਸੀਗਾ। ਆ ਮੁੰਡੇ ਸੀਗੇ 4 ਹੀ, ਇਹਨਾਂ ਦੇ ਵੀ 골ਡ ਮੈਡਲ। ਇਹ ਹੁਣ ਮੁੰਡੇ ਕਰ ਰਹੇ ਆ ਨਾਲ ਦੇ ਨਾਲ? ਹਾਂਜੀ, ਇਹ ਕਰ ਰਹੇ। ਠੀਕ ਆ। ਨੈਕਸਟ ਟਾਈਮ ਲੈ ਕੇ ਆਵਾਂਗੇ ਇਹਨਾਂ ਨੂੰ। ਠੀਕ ਆ। ਇਹ ਇੱਥੇ ਜਦੋਂ ਟੀਮ ਨੂੰ ਲੈ ਕੇ ਆਉਣਾ, ਇੰਨੇ ਜ਼ਿਆਦਾ ਲਿਆਉਣਿਆਂ ਨੂੰ ਇਹ ਚੈਲੰਜ ਹੁੰਦਾ ਆ ਕਿ ਇੱਕ ਜਣਾ, ਜਾਂ ਇਹ ਅਫੋਰਡੇਬਿਲਿਟੀ ਦੀ ਵੀ ਗੱਲ ਆ ਜਾਂਦੀ ਕਿਤੇ ਨਾ ਕਿਤੇ ਵਿੱਚ? ਇੱਥੇ ਪਤਾ ਕੀ ਗੱਲ ਆ ਭਾਜੀ, ਕਹਿੰਦੇ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ। ਜਿਹੜਾ ਬੰਦਾ ਆਪਦਾ ਕਰ ਲੈਂਦਾ, ਜੇ ਸਰਕਾਰਾਂ ਸਪੋਰਟ ਕਰਨ ਤੇ ਪਲੇਅਰ ਤਾਂ ਆਪਾਂ ਨੇ ਇੰਨੇ ਕੁ ਪਲੇਅਰ ਬੈਠੇ ਆ ਇੰਡੀਆ ਦੇ ਵਿੱਚ, ਆਪਾਂ ਸੋਚ ਨਹੀਂ ਸਕਦੇ। ਬਸ ਇਹ ਵੀ ਰਹਿ ਜਾਣ। ਰੈਸਲਿੰਗ ਵਰਲਡ ਸਟਰੋਂਗਮੈਨ USA ਦੀ ਆ ਜੀ ਆਪਣੀ। ਮੇਰੇ ਪਲੇਅਰ 2 ਆਏ ਸੀਗੇ, ਨੀਨਾ ਤੇ ਸਿਕੰਦਰ, WWE ਦੀ ਕੁਸ਼ਤੀ ਵਿੱਚ ਉਦੋਂ ਦੀ ਆ। ਸਾਡਾ ਦੁਬਈ ਟ੍ਰਾਇਲ ਹੋਇਆ ਸੀਗਾ, ਓਕੇ, ਉਦੋਂ ਦੀ ਆ ਜੀ। ਠੀਕ ਆ, ਓਕੇ। ਹੁਣ ਆਪਣੇ ਇੱਕ ਤਾਂ ਖਲੀ ਕਰਦਾ ਹੁੰਦਾ ਸੀਗਾ, ਹੁਣ ਇੱਕ ਮੁੰਡਾ ਸਤਨਾਮ ਵੀ ਆਇਆ ਹੋਇਆ ਸੀ। ਸਤਨਾਮ ਵੀ ਆਇਆ, ਇੱਕ ਮੁੰਡਾ ਸਾਡਾ ਸਤਿੰਦਰ ਆ, ਰੁਸਤਮੇ ਹਿੰਦ। ਠੀਕ ਹੈ ਜੀ, ਉਹ ਵੀ ਘੁਲਦਾ ਜੀ। ਇੱਕ ਮੁੰਡਾ ਨੀਨਾ ਡਰੋਲੀ ਕਬੱਡੀ ਵਾਲਾ ਸੀਗਾ ਮੁੰਡਾ। ਠੀਕ ਹੈ, ਸਿਲੈਕਸ਼ਨ ਕਰਾਈ ਸੀ ਮੈਂ, ਉਹ ਵੀ ਘੁਲਦਾ। ਇਹ ਸਿੰਗਾਪੁਰ ਦੀ ਹੈ ਜੀ। ਇਹ ਸਿੰਗਾਪੁਰ ਦੇ ਵਿੱਚ। ਕੀ ਬਾਤ ਹੈ। ਤੇ ਤੁਹਾਡੇ ਆਪਣੇ ਜਿਮ ਕਿੱਥੇ ਕਿੱਥੇ ਨੇ? ਮੇਰੇ ਮੋਗੇ ਜੀ, ਤਲਵੰਡੀ, ਜੀਰਾ ਤੇ ਆਪਣਾ ਜਗਰਾਉਂ। ਆਹ ਵਰਲਡ ਆਪਣਾ ਸੋਨੂ ਸੂਦ ਜਿਹੜਾ ਐਕਟਰ ਆ, ਫਿਲਮਾਂ ਦਾ ਹੀ ਹੈ, ਮੇਰਾ ਕਲਾਸਮੇਟ ਆ। ਅੱਛਾ। ਧਰਤੀ ਨਾਲ ਇੰਨਾ ਕਿ ਜੁੜਿਆ ਬੰਦਾ। ਇਹਦੇ ਨਾਂ ਤੇ ਅਸੀਂ ਕਰਾਇਆ ਸੀਗਾ, ਵਰਲਡ ਚੈਂਪੀਅਨਸ਼ਿਪ ਕਰਾਈ ਸੀ ਚੰਡੀਗੜ੍ਹ ਯੂਨੀਵਰਸਿਟੀ 'ਚ। ਠੀਕ ਹੈ। ਇਹ ਪਿਛਲੇ ਸਾਲ ਦੀਆਂ ਜੀ। ਠੀਕ ਹੈ। ਉਹ ਸਪੋਰਟ ਕਰਦਾ ਪੂਰੀ ਸਪੋਰਟ ਕਰਦਾ ਮੇਰਾ। ਮੈਨੂੰ ਲੱਗਦਾ ਜਿਹੜੇ ਸੈਲੀਬ੍ਰਿਟੀਆਂ 'ਚ ਉਹੀ ਆ ਇਕੱਲਾ ਜਿਹੜਾ ਇਸ ਪਾਸੇ ਵੱਲ ਨੂੰ ਲੱਗਾ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਬਾਕੀਆਂ ਨੂੰ ਵੀ ਚਾਹੀਦਾ ਆ ਜਿਹੜਾ ਥੋੜਾ ਧਿਆਨ ਜਿਹੜਾ ਹੋ ਦੇਣ। ਸੋ ਇਹ ਕਿੱਦਾਂ ਰਿਹਾ ਓਵਰਆਲ ਜਿਹੜਾ ਚੰਡੀਗੜ੍ਹ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋਇਆ ਜੀ। ਇਹਨੂੰ ਦੇਖ ਕੇ ਸਾਨੂੰ 올림픽 ਦੇ ਵਿੱਚ ਸੱਦਿਆ ਗਿਆ। ਕੀ ਬਾਤ ਹੈ। ਹਾਂ, ਬਹੁਤ ਅੱਛੇ, ਬਹੁਤ ਵਧੀਆ। ਇਸ ਤਰੀਕੇ ਦੇ ਨਾਲ ਜਿਹੜੇ ਡਿਫਰੈਂਟ ਆ, ਇਹ ਵੀ ਸਟਰੋਂਗਮੈਨ ਦੇ ਜਿਹੜੇ। ਹਾਂਜੀ, ਇਹ ਵੀ ਸਟਰੋਂਗਮੈਨ ਦੇ। ਆ ਜਿਹੜਾ ਪੱਥਰ ਚੱਕਦੇ ਹੁੰਦੇ, ਇਹ ਕਿੱਡਾ ਕੁ ਭਾਰਾ ਹੁੰਦਾ ਹੈ? ਇਹ ਜੀ 100 ਕਿਲੋ ਦਾ, 120 ਕਿਲੋ ਦਾ, 1.5 ਦਾ। ਅੱਛਾ। ਇਦਾਂ ਦਾ ਗਾਂ ਵੱਧਦਾ ਜਾਂਦਾ। ਵੈਰੀ ਗੁੱਡ। ਗੱਡੀਆਂ ਚੱਕ ਕੇ ਲਈ ਜਾਂਦੇ ਆ। ਹਾਂਜੀ ਹਾਂਜੀ। ਆਹ ਤਾਂ ਐਂ ਲੱਗਦਾ ਸ਼ਾਪਿੰਗ ਬੈਗ। ਇਹ ਮੁੰਡਾ ਵਿਕਰਮ ਪਿਛਲੇ ਸਾਲ ਆਇਆ ਸੀ ਮੇਰੇ ਨਾਲ। ਅੱਛਾ।
ਆਰਨੋਲਡ ਕਲਾਸਿਕ 3rd ਪਲੇਸ ਸੀ ਇਹਦੀ ਅੱਛਾ ਜੀ, ਆਪਣੇ ਇੰਡੀਆ ਦਾ, ਹਾਂ ਗੋਰਿਆਂ ਦੇ ਬਰਾਬਰ। ਕੀ ਬਾਤ ਹੈ, ਬਹੁਤ ਵਧੀਆ। ਅਜੇ ਗੋਰਿਆਂ ਨੂੰ ਸਹੂਲਤਾਂ ਬੜੀਆਂ ਉੱਥੇ, ਅਜੇ ਸਹੂਲਤਾਂ ਦੀ ਥੋੜੀ ਘਾਟ ਆ। ਜੇ ਸਹੂਲਤ ਹੋਣ ਤਾਂ ਤੁਸੀਂ ਕਹਿੰਦੇ ਵੀ ਫੱਟੇ ਚੱਕ ਹੋ ਜਾਣ ਹੈ। ਆ ਦਿੱਲੀ ਕਰਾਇਆ ਸੀ ਮਿਸ ਯੂਨੀਵਰਸਲ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਕਰਾਇਆ ਸੀ। ਠੀਕ ਹੈ ਜੀ, ਮਿਸਟਰ ਵਰਲਡ ਕਰਾਈ ਬੋਡੀ ਬਿਲਡਿੰਗ ਜੀ। ਕੀ ਬਾਤ ਹੈ, ਵੈਰੀ ਨਾਈਸ ਵੈਰੀ ਨਾਈਸ। ਬਹੁਤ ਵਧੀਆ ਉਪਰਾਲਾ ਜਿਹੜਾ ਤੁਹਾਡਾ ਲਗਾਤਾਰ ਜਿਹੜਾ ਉਹ ਚੱਲ ਰਹੇ ਆ। ਕੀ ਆ ਸੋਨੂ ਸੂਦ ਨਾਲ ਕਰਾਇਆ ਸੀ ਕੰਪੀਟੀਸ਼ਨ ਬੋਡੀ ਠੀਕ ਹੈ ਜੀ। ਵਾਹ ਕੀ ਬਾਤ ਹੈ। ਇਹ ਸਟਰੋਂਗ ਮੈਨ ਮੈਂ ਆਪਦੇ ਪਿੰਡ ਕਰਾਇਆ ਸੀ ਸਲੀਣਾ ਜੀ। ਅੱਛਾ, ਹਾਂਜੀ। ਇਥੇ ਕਿੱਦਾਂ ਰਿਹਾ ਫਿਰ ਟਰਨਆਊਟ ਕਿੱਦਾਂ? ਦੇਖ ਲਓ ਤੁਹਾਡੇ ਸਾਹਮਣੇ ਹੀ। ਹਾਂ, ਬਹੁਤ ਲੋਕਾਂ ਨੇ ਪਿਆਰ ਕੀਤਾ। ਹਾਂ ਕੀ ਬਾਤ। ਪੁਰਾਣੇ ਬਜ਼ੁਰਗ ਉਹ ਤਾਂ ਇੰਨਾ ਪਸੰਦ ਕਰਦੇ ਨੇ ਜੀ ਨੂੰ। ਉਹਨੇ ਸਾਡੀ ਜਵਾਨੀ ਯਾਦ ਕਰਾਤੀ। ਉਹਨਾਂ ਦਾ ਵੀ ਜੀ ਕਰਦਾ ਹੋਣਾ ਪਿੰਡ ਚ ਆ ਜਾਈਏ। ਹਾਂਜੀ ਹਾਂਜੀ ਹਾਂਜੀ। ਹਾਂ ਬਹੁਤ ਅੱਛੇ ਬਹੁਤ ਅੱਛੇ। ਜਿਹੜਾ ਸਟਰੋਂਗਮੈਨ ਜਾਂ ਬਾਡੀ ਬਿਲਡਿੰਗ ਪਾਵਰ ਲਿਫਟਿੰਗ ਦੇ ਲਈ ਇਹ ਬੰਦੇ ਨੂੰ ਥੋੜਾ ਫਿਰ ਬਲਕੀ ਹੋਣਾ ਪੈਂਦਾ। ਸਟਰੋਂਗਮੈਨ ਦੇ ਵਿੱਚ ਤਾਂ ਪਾਵਰ ਚਾਹੀਦੀ। ਜਿੰਨਾ ਤਕੜਾ ਹੋਊਗਾ ਬੰਦਾ ਉਨਾ ਹੀ ਵਧੀਆ ਹੋਊਗਾ। ਉਨਾ ਹੀ ਵਧੀਆ ਜਿਹੜਾ ਹੁੰਦਾ। ਇਹ ਵੀ ਆਪਣੇ WW ਦੀਆਂ ਜੀ ਮੁੰਡੇ। ਆਹ ਮੁੰਡਾ ਆਇਆ ਸੀਗੇ ਨੀਨਾ ਤੇ ਸਤਿੰਦਰ ਭਲਵਾਨ ਆਪਣਾ ਆਇਆ ਜੀ। ਠੀਕ ਹੈ। ਹਾਂਜੀ। ਕਈ ਬੰਦੇ ਸਲੀਕ ਰਹਿਣਾ ਪਸੰਦ ਕਰਦੇ, ਕਈ ਇਸ ਤਰੀਕੇ ਦੇ ਨਾਲ ਕਰਨਾ ਪੈਂਦੇ। ਕਦੋਂ ਕੁ ਜਾ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਇਸ ਪਾਸੇ ਵੱਲ ਨੂੰ ਜਾਣਾ ਆ, ਜਾਂ ਬੰਦੇ ਦਾ ਪਹਿਲਾਂ ਹੀ ਮਨ ਬਣਿਆ ਹੋਵੇ? ਨਹੀਂ ਕਈਆਂ ਦੀ ਬੋਡੀ ਸਟਰਕਚਰ ਕਿੱਦਾਂ ਦਾ ਭਾਜੀ, ਕਈਆਂ ਦਾ ਕਿੱਦਾਂ ਦਾ। ਹਾਂ ਹਾਂ ਹਾਂ, ਕੁਦਰਤ ਵੱਲੋਂ ਹੀ ਹੁੰਦਾ, ਪਰਮਾਤਮਾ ਵੱਲੋਂ। ਹਾਂ, ਕੋਈ ਹਰ ਬੰਦਾ ਕੋਈ ਬੋਡੀ ਬਿਲਡਰ ਨਹੀਂ ਬਣ ਸਕਦਾ, ਹਰ ਬੰਦਾ ਕੋਈ ਪਾਵਰ ਲਿਫਟ ਨਹੀਂ ਬਣ। ਜਿੱਦਾਂ ਦਾ ਬੋਡੀ ਸਟਰਕਚਰ ਹੈ ਉਹਦੇ ਹਿਸਾਬ ਨਾਲ ਹੀ ਫਿਰ ਗੇਮ ਹੁੰਦੀ ਆ। ਤੇ ਮੇਰਾ ਕੋਚ ਤੇ ਹੀ ਆ ਫਿਰ ਉਹ ਕੋਚ ਤੇ ਹੀ ਆ ਜੀ, ਉਹੀ ਤਰਾਸ਼ਦਾ, ਉਹੀ ਕਰਾ ਉਹਨੂੰ ਪਤਾ ਹੁੰਦਾ ਹੀਰੇ ਦਾ ਵੀ ਕੀ ਹੈ, ਕਿਹੜੇ ਪਾਸੇ ਨੂੰ ਜਿਹੜਾ। ਸੋ ਉਹ ਤੁਸੀਂ ਪਛਾਣਦੇ ਆ। ਕੀ ਬਾਤ ਹੈ। ਠੀਕ ਹੈ ਜੀ। ਇਹ ਆਰਮ ਰੈਸਲਿੰਗ ਦਾ ਟੂਰਨਾਮੈਂਟ ਕਰਾਇਆ ਸੀਗਾ ਜੀ। ਠੀਕ ਹੈ। ਆਰਮ ਰੈਸਲਿੰਗ ਦੀਆਂ। ਅੱਛਾ, ਇਹ ਉੱਥੇ ਹੀ ਕਰਾਇਆ ਸੀਗਾ? ਹਾਂਜੀ, ਇਹ ਕਪੂਰਥਲੇ ਕਰਾਇਆ ਸੀਗਾ। ਕਪੂਰਥਲੇ ਕਰਾਇਆ ਸੀ। ਜਗਜੀਤ ਸਿੰਘ ਸਰੂਆ ਭਾਜੀ ਸਾਡੇ, ਠੀਕ ਹੈ, ਉਹਨਾਂ ਨੇ ਕੁਸ਼ਤੀਆਂ ਦਾ ਕਰਾਇਆ ਸੀ ਤੇ ਉੱਤੇ ਨਾਲ ਆਰਮ ਰੈਸਲਿੰਗ ਕਰਾਈ ਸੀ। ਕੀ ਬਾਤ। ਇਹ ਟ੍ਰਾਇਲ ਲਿਆ ਸੀਗਾ ਜੀ ਕੈਨੇਡਾ ਕੱਪ ਦਾ। ਓਕੇ, ਉੱਥੇ ਜਾਣ ਦੇ ਲਈ। ਹਾਂਜੀ ਹਾਂਜੀ। ਕੀ ਬਾਤ ਹੈ, ਵਾਹ ਜੀ ਵਾਹ। ਇਹ ਮੇਰੇ ਡੈਡ ਹੈ ਜੀ। ਠੀਕ ਹੈ, ਇੱਥੋਂ ਗੁੜਤੀ ਮਿਲੀ ਆ? ਹਾਂਜੀ, ਇੱਥੋਂ ਸ਼ੁਰੂਆਤ ਹੋਈ ਸਾਡੀ। ਹਾਂ, ਆ ਆਪ ਹੈ। ਇਹ ਮੇਰੀ ਹੈ ਜੀ ਜਵਾਨੀ। ਤੁਸੀਂ ਬਾਡੀ ਬਿਲਡਿੰਗ ਹੀ ਕਰਦੇ? ਮੈਂ ਬਾਡੀ ਬਿਲਡਿੰਗ ਵੀ ਕਰਦਾ ਰਿਹਾ ਜੀ, ਬਾਡੀ ਵੀ ਖੇਡਦਾ ਰਿਹਾ, ਕਬੱਡੀ ਵੀ ਖੇਡਦੇ ਰਹੇ ਆ, ਬਾਜੇ ਖਾਨੇ ਹੁਣਾਂ ਦੇ ਨਾਲ ਰਹੇ ਆ? ਬਾਜੇ ਖਾਨਾ ਮੇਰੇ ਦੋਸਤ ਸੀਗਾ ਜੀ। ਠੀਕ ਹੈ ਜੀ। ਕੋਈ ਗੱਲ ਉਹਨਾਂ ਦੀ ਦੱਸਣੀ ਚਾਹੁੰਦੇ, ਕੋਈ ਸ਼ੇਅਰ ਕਰਨੀ ਚਾਹੁੰਦੇ? ਉਹ ਬੰਦਾ ਹੀਰਾ ਬੰਦਾ ਸੀਗਾ ਜੀ, ਉਹੋ ਜਿਹਾ ਪਲੇਅਰ ਨਾ ਦੁਨੀਆ ਤੇ ਆਇਆ ਨਾ ਆਉਣਾ। ਹਰਜੀਤ ਹੀ ਸੀਗਾ। ਹਰਜੀਤ ਸੀ। ਕੀ ਬਾਤ ਹੈ। ਤਾਂ ਮੈਂ ਦੇਖਦਾ ਵੀ ਇੱਥੇ ਕੁੜੀਆਂ ਵੀ ਜਿਹੜੀਆਂ ਉਹ ਇਸ ਪਾਸੇ ਵੱਲ ਨੂੰ, ਇਹ ਵਧੀਆ ਦੇਖ ਕੇ ਲੱਗਦਾ ਇਦਾਂ। ਹਾਂਜੀ ਹਾਂਜੀ ਹਾਂਜੀ। ਨਹੀਂ ਤਾਂ ਅੱਜ ਕੱਲ ਤਾਂ ਨੱਚਣ ਦੇ ਉੱਤੇ ਜ਼ੋਰ ਦਿਆ ਹੋਇਆ। ਸਹੀ ਗੱਲ ਹੈ। ਦੇਖ ਲਓ ਆਪਣੇ ਪੰਜਾਬ ਦੀਆਂ ਕੁੜੀਆਂ ਆ ਜ਼ੋਰ ਮਾਰਦੀਆਂ ਪੂਰਾ। ਇਹ ਉਦੋਂ ਦਾ ਹੀ ਆ ਜਿਹੜਾ ਤੁਸੀਂ ਚੰਡੀਗੜ੍ਹ ਕਰਾਇਆ? ਚੰਡੀਗੜ੍ਹ ਵਰਲਡ ਚੈਂਪੀਅਨਸ਼ਿਪ ਕਰਾਈ ਸੀਗੀ। ਠੀਕ ਹੈ, ਕਲਾਸਿਕ ਉਹਦੀ ਹੈ ਜੀ, ਉਹਦੇ ਨਾਲ ਹੀ ਆ। ਕੀ ਬਾਤ ਹੈ। ਇਹ ਦਿੱਲੀ ਦੀ ਜਿਹੜੀ ਆ ਤੁਹਾਡੀ ਹੈਗੀ ਆ? ਹਾਂਜੀ, ਇਹ ਵਰਲਡ ਚੈਂਪੀਅਨਸ਼ਿਪ ਦਿੱਲੀ ਦੀ ਹੈ। ਠੀਕ ਹੈ ਜੀ। ਆ ਹੁਣ ਦੀਆਂ ਜੀ ਆ, ਰਾਜੇ ਨੇ ਕਰਾਇਆ ਸੀਗਾ ਉਜ਼ਬੇਕਿਸਤਾਨ ਵਾਲਾ? ਹਾਂਜੀ, ਇਹ ਹੁਣ ਦੀ ਆ। ਠੀਕ ਹੈ ਜੀ। ਇੱਥੇ ਆਪਣਾ ਕੋਈ ਗਿਆ ਸੀਗਾ? ਇੱਥੇ ਤੁਸੀਂ ਇਕੱਲੇ ਗਏ? ਗਿਆ ਸੀ ਮੁੰਡਾ ਮੇਰੇ ਨਾਲ। ਠੀਕ ਹੈ। ਆ ਮੁੰਡਾ ਕੜਾਈ ਨਾਲ ਆ। ਠੀਕ ਹੈ ਜੀ। ਇੱਕ ਪਾਕਿਸਤਾਨ ਵਾਲਾ ਸੀਗਾ। ਹਾਂ 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 ਹਾਂ, ਪਾਕਿਸਤਾਨ ਦਾ। ਓਕੇ, ਠੀਕ ਹੈ ਜੀ। ਕੀ ਬਾਤ ਹੈ ਜੀ। ਨਹੀਂ ਚਲੋ ਬਹੁਤ ਵਧੀਆ ਜੀ। ਸੋ ਇਸ ਪਾਸੇ ਵੱਲ ਨੂੰ ਜਿਹੜਾ ਉਹ ਲੱਗੇ। ਸਾਲ ਦੇ ਵਿੱਚ ਫਿਰ ਤੁਹਾਡਾ ਟਰੈਵਲ ਬਹੁਤ ਹੁੰਦਾ ਹੋਣਾ? ਪਿਛਲੇ 23 ਤਾਂ ਪਤਾ ਹੀ ਨਹੀਂ ਕਿੰਨੇ ਕੁ ਲੱਗੇ ਜੀ ਟੂਰ ਦੇ। ਹਾਂ 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 ਹਾਂ, ਕੀ ਬਾਤ ਹੈ। ਬਹੁਤ ਅੱਛਾ ਜੀ, ਬਹੁਤ ਵਧੀਆ। ਹੁਣ ਸਾਡਾ ਟਾਰਗੇਟ 올림픽 ਦਾ ਹੀ ਹੈ ਜੀ। ਅੱਛਾ, 올림픽 ਦੇ ਵਿੱਚ ਮੈਡਲ ਲੈਣਾ ਹੈ। ਠੀਕ ਹੈ ਜੀ। ਧੋਨੀ ਵੀਰ ਸਾਡਾ ਆਇਆ ਵੇ, ਇਹਦੀ ਤਿਆਰੀ ਕਰਾ ਰਹੇ। ਇਹਨੂੰ ਤਿਆਰੀ ਕਰਾ ਰਹੇ। ਕੀ ਬਾਤ ਹੈ। ਆਹ ਜਿਹੜੀ ਚੀਜ਼ ਆ ਜਿਹੜਾ ਲਾਇਆ ਸੀ ਤੁਹਾਨੂੰ ਹੈ, ਇਹ ਚੀਜ਼ ਏਸ਼ੀਆ ਦੇ ਪ੍ਰੈਜ਼ੀਡੈਂਟ ਬਣਿਆ ਜੀ ਮੈਂ। ਇਹਨਾਂ ਸਰਟੀਫਿਕੇਟ ਦਿੱਤਾ ਸੀਗਾ ਜੀ। ਕੀ ਬਾਤ ਹੈ। ਵਰਲਡ ਦੇ ਪ੍ਰੈਜ਼ੀਡੈਂਟ ਜਿਹੜੇ ਹੁਣ 3 ਸਾਲ ਦੇ ਲਈ ਆ ਤੁਹਾਡੀ? ਹਾਂਜੀ ਹਾਂਜੀ। ਚਲੋ ਬਹੁਤ ਵਧੀਆ। ਵਧਾ ਦੇਣਗੇ ਜੀ ਜੇ ਕੋਈ। ਹਾਂ, ਨਹੀਂ ਵਧਾ ਦੇਣਗੇ। ਚਲੋ ਬਹੁਤ ਵਧੀਆ ਜੀ, ਧੰਨਵਾਦ ਜੀ। ਥੈਂਕ ਯੂ।